ਅੱਛਾ ਬਾਬਾ ਜੀ, ਜਿਹੜੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸਨ, ਹਾਂ ਤੁਸੀਂ ਦੱਸਿਆ ਚੰਬਲ ਸਨ ਜੀ ਜੀ ਜਾਂ ਚਾਹਲ ਇੱਕ ਦੋ ਘਰ। ਹਾਂ। ਅੱਛਾ ਹੁਣ ਥੋੜਾ ਕੋ ਦੱਸੋ ਉਹਨਾਂ ਦੇ ਨਾਂ ਕੀ ਸਨ ਤੇ ਘਰ ਕਿਵੇਂ ਦੇ ਹੁਣ? ਘਰ ਕੱਚਾ ਕਿਦਾ ਸੀ ਪੱਕਾ ਕਿਦੇ ਥੋੜੀ ਨਾ ਕਿਨਾਂ ਦੇ ਆਉਂਦੇ ਨੇ ਮੇਰੇ ਹਾਂਜੀ ਉਹ ਦੱਸੋ। ਸਦਾਗਰ, ਹਾਂਜੀ। ਉਜਾਗਰ, ਹਾਂ ਹਾਂ ਲੱਦਾ, ਹਾਂ ਹਾਂ। ਰੱਜਾ ਸਿੰਘ, ਅੱਛਾ ਗੁਰਨਾਮ, ਬਗੈਰ ਸਿੰਘ ਹਾਂ ਬਗੇਲ ਸਿੰਘ ਆ ਸੀ। ਕਰਤਾਰ ਇਹਦੇ ਪੁੱਤਰ ਸੀ, ਇੱਕ ਕਰਤਾਰ ਤੇ ਇੱਕ ਦਲੀਪ, ਅੱਛਾ ਅੱਛਾ ਜਿਹੜਾ ਡੋਗਰ ਵਾਲਿਆਂ ਕੋਠਿਆਂ ਚ ਹੁੰਦਾ ਸੀ। ਅੱਛਾ ਅੱਛਾ ਉਹਦੇ ਦੋਵੇਂ ਪੁੱਤਰ ਹੀ ਸਨ। ਆ ਚਾਹੇ ਇੱਥੇ ਲਵਾਰਾਂ ਵਾਲੇ ਇੱਕ ਆਲੇ ਸਨ। ਅੱਛਾ ਅੱਛਾ। ਉਹ ਹੀ ਸਿੱਖ ਤੇ ਬਾਬਾ ਜੀ ਆਪਣੇ ਮੁਸਲਮਾਨ ਜਿਹੜੇ ਰਹਿੰਦੇ ਸੀ ਚੰਬਲ, ਹਾਂ ਇਹ ਉਹ ਸਿੱਖ ਵੀ ਤੁਸੀਂ ਦੱਸਿਆ ਚੰਬਲ ਸਨ, ਉਹ ਹਰ ਪਿੰਡ ਵਿੱਚ ਕਮੀ ਤੇ ਰੱਖੇ ਹੁੰਦੇ ਨਾ, ਉਹ ਜਿਹਨੂੰ ਕਹਿੰਦੇ ਹਲਵਾਰ ਕਹਿ ਦੀ ਜਾਂ ਉਹ ਤਾਂ ਉਹ ਹੀ ਸਨ। ਵਾਹ ਹੁਣ ਆ ਵਾਲ ਬਣਾਉਣ ਵਾਲਾ ਨਹੀਂ ਸਿੱਖ ਸੀ, ਹਜ਼ਾਰਾ ਸਿੰਘ ਉਹਦੇ ਨਾਂ ਸੀ। ਉਹ ਸਾਡੇ ਵੀ ਵਾਲ ਬਣਾਉਂਦਾ ਸੀ। ਮੁਸਲਮਾਨਾਂ ਦੇ ਉਹ ਬਣਾਉਂਦੇ ਸੀ। ਆਹੋ। ਅੱਛਾ ਅੱਛਾ ਉਹ ਇੱਕ ਵਾਰੀ ਜੰਨ ਸਾਡੇ ਆਲੇ ਦੇ ਇੱਕ ਆਦਮੀ ਟੁੱਕ ਪਈ, ਅੱਛਾ ਘੁੰਮਣ ਸਮਝੋ ਉਹ ਜਾਂਦੇ ਨੇ, ਅੱਛਾ ਉਹਨਾਂ ਦੀਆਂ ਧੀਆਂ ਦੀ ਜੰਨ ਟੁੱਕ ਪਈ। ਉਹ ਫਤਿਹਪੁਰੀ ਇਹ ਸਰਕਿਆਂ ਤੋਂ ਬਿਲਕੁਲ ਹੈ ਨਾਲ ਹੀ। ਹੈ ਨਾ, ਹਾਂਜੀ ਉੱਥੋਂ ਟੁੱਕੀ ਆਉਂਦੇ। ਉਹ ਜਿਸਲੇ ਇੱਥੇ ਵੱਡੜੇ ਹੁੱਕਾ ਪਾ ਕੇ ਦੇਣ ਲੱਗੇ, ਜਾਂ ਉਹ ਜੰਨ ਜਿਸਲੇ ਆਈ ਤੇ ਹੁੱਕਾ ਪਾਏ ਨਾ ਹਜ਼ਾਰਾ ਸਿੰਘ, ਅੱਛਾ ਤੇ ਉਹ ਮਖੌਲ ਕਰਨਾ ਸਿੱਖਾਂ ਦਾ ਨਹੀਂ, ਉਹ ਖਾ ਝੁੱਕੇ ਪਾਣੇ। ਉਹ ਆਖਣਾ ਚੌਧਰੀ ਮੇਰੇ, ਉਹ ਚੌਧਰੀ ਨੇ, ਅੱਛਾ ਤੇ ਮੈਂ ਹੁੱਕਾ ਨਾ ਪਾ ਤੇ ਤੁਸੀਂ ਆਖਣਾ ਇੱਥੇ ਇਹਨਾਂ ਦਾ ਆਖੇ ਕੋਈ ਨਹੀਂ ਡੱਕਦਾ। ਉਹ ਸ਼ੁਕਰ ਨਾਲ ਇੱਥੋਂ ਦੀ ਧੀ ਵਿਆਹੀ ਸੀ ਸ਼ੇਰੋ ਕੀ। ਸ਼ੇਰੋ ਕੇ ਬੜੇ ਸਿੱਖ ਰਹਿੰਦੇ ਆ ਉੱਥੇ ਸ਼ੇਰੋ ਕੇ। ਕਮਾ ਦੀ ਧੀ ਵਿਆਹੀ। ਹਾਂਜੀ ਹਾਂਜੀ ਸ਼ੇਰੋ ਕੇ ਸਾਰਾ ਸਿੱਖਾਂ ਦਾ ਹੈ। ਹਾਂਜੀ। ਹਾਂਜੀ ਹਾਂ ਫਿਰ ਉਹ ਉਹ ਬੜੇ ਸਿੱਖਾਂ ਸਿੱਖ ਦਾ ਸਨ। ਉਹ ਜਿਹੜਾ ਸੀ ਨਾ ਬੰਦਾ ਹਾਂ ਹਾਂ ਵਾਲੀ ਕਾ ਸਿੱਖਾਂ ਦਾ। ਇੱਥੋਂ ਦਾ ਹਾਂਜੀ। ਚੰਬਲ ਸੀ, ਉਹ ਹਾਲਾਂ ਲੜੇ ਸਨ ਆਪੇ ਹਾਂਜੀ, ਚ। ਹਾਂਜੀ। ਚੰਬਲ ਨਾ ਲੜੇ ਸਨ ਮੁਸਲਮਾਨ ਤੇ ਚੰਬਲ ਇਹ ਸਨ ਦੋਵੇਂ ਘਰੀ ਚੰਬਲ ਤੇ ਵਾਹ ਛੋਟੇ ਛੋਟੇ ਉਹ ਮਾਰੇ। ਦੋਵੇਂ ਸਿੱਖ ਸਨ, ਆਜ਼ਾਦ ਚੰਬਲ ਸੀ। ਹਾਂਜੀ, ਆਜ਼ਾਦ ਹਾਂਜੀ ਚੰਬਲ। ਹਾਂਜੀ ਆ ਵੱਡੇ ਸਰਕਾਰੀ ਤੇ ਨਾ ਉਹ ਇਹ ਚੰਬਲ ਗਿਆ ਸੀ ਮੁਸਲਮਾਨ ਜਿਹੜਾ ਸੀ। ਅੱਛਾ ਉਥੇ ਦੂਜਾ ਜਿਹੜਾ ਸਿੱਖ ਸੀ ਨਾ ਇੱਥੋਂ ਦਾ ਸੇਰੋਕਿਆਂ ਦਾ, ਹਾਂਜੀ ਉਹ ਸ਼ਰਾਬਿਆ ਤੇ ਉਹ ਜਿਹੜੀ ਬੀਬੀ ਸੀ ਨਾ ਇੱਥੋਂ ਦੀ ਧੀ, ਉਹਨੂੰ ਉਸ ਲਾਇਆ ਜਾਂਦਾ ਤੇ ਸ਼ਰਾਬਿਆ ਸੀ, ਘੋੜੀ ਭਜਾ ਕੇ ਲੈ ਗਿਆ ਗਨ। ਉਹ ਜਿਹੜਾ ਸੀ ਨਾ ਚੰਬਲ ਇੱਥੋਂ ਦਾ, ਹਾਂ ਉਹ ਉਥੇ ਵੇਖਿਆ ਤੇ ਉਸ ਬੀਬੀ ਨਾਲ ਉਹ ਡੁਸਕੇ ਪਈ ਨਾਲ ਕਮੀ ਵੀ ਸੀ। ਤੇ ਉਸ ਆਖਿਆ ਇਹ ਤੇ ਸਾਡੇ ਪਿੰਡ ਦੀ ਧੀ ਹੈ ਤੇ ਇਹ ਕੀ ਬਣਿਆ ਹੈ? ਉਹ ਆਖਿਆ ਉਹ ਘੋੜੀ ਭਜਾ ਕੇ ਪੂਆ ਲੈ ਗਿਆ ਤੇ ਹੁਣ ਮੈਂ ਇਕੱਲੀ ਇੱਥੇ। ਉਸ ਜਿਹੜਾ ਸੀ ਆਪਣਾ ਚੰਬਲ, ਉਸ ਨਾਲ ਉਹਦੇ ਮਾਛੀ ਸੀ ਇੱਕ, ਹਾਂ ਉਸ ਘੋੜੀ ਦਿੱਤੀ ਤੇ ਕੁੜੀ ਨੂੰ ਉੱਤੇ ਪਾਇਆ। ਆਪ ਟੁਰਦਾ ਆਇਆ ਸੀ ਕਿ ਇਹਨੂੰ ਚੰਬਲੀ ਲਾ ਕੇ ਆਉਣੀ ਉਹਨਾਂ ਦੇ ਘਰ। ਉਹ ਅੱਜ ਇੱਥੇ ਹੁਣ ਇੱਥੋਂ ਤੁਸੀਂ ਵੜਿਆ ਨਾ ਪਰਲੇ ਪਾਸੇ ਹਾਂਜੀ, ਡੇਰਾ ਹੈ, ਪਰਲੇ ਇਹ ਟੱਪ ਸੀ ਸਿੱਖਾਂ ਦਾ, ਉਹ ਹੁਣ ਡੇਰਾ ਬਣਿਆ। ਜਿੱਥੇ ਉੱਤੇ ਫਲੈਕਸ ਲੱਗੀ ਹਾਂਜੀ ਹਾਂਜੀ, ਉਹ ਡੇਰਾ ਕਹਿ ਰਹੇ ਨਾ। ਉਹ ਡੇਰਾ ਜੀ, ਇਹ ਟੱਪ ਸੀ ਸਿੱਖਾਂ ਦਾ। ਅੱਛਾ ਅੱਛਾ ਤੇ ਇੱਥੋਂ ਨਾ ਉਹ ਜਿਹੜੇ ਤੁਹਾਨੂੰ ਮਕਾਨ ਵਿਖਾਏ ਨੇ, ਉਹ ਮਕਾਨ ਉਹਨਾਂ ਦੇ ਸਨ। ਉਹਨਾਂ ਮਾਛੀ ਸੀ, ਉਹ ਘੋੜੀ ਤੇ ਅੱਗੇ ਵਾਗ ਫੜੀ ਤੇ ਉਹ ਕੁੜੀ ਉੱਤੇ ਬੈਠੀ। ਉਹ ਸਾਰੇ ਸਿੱਖ 12 ਵਜੇ ਬੈਠੇ। ਉਹਨਾਂ ਆਖਿਆ ਕੁੜੀ ਸਾਡੀ ਹੈ ਤੇ ਘੋੜੀ ਜਿਹੜੀ ਹੈ ਘੋੜੀ ਆਮਦੀਨ ਦੀ ਹੈ, ਸਾਡੇ ਨਾਲ ਤਾਂ ਬੜਾ ਖਿਲਾਫ ਹੈ ਤੇ ਇਹ ਕੀ ਚੱਕਰ ਵਾਹ ਜੀ ਚੱਲਿਆ? ਵਾਹ, ਵੇਲੋਂ ਜੀ ਆਪਣੀ ਦੁਸ਼ਮਣੀ ਹੈ। ਅੱਛਾ, ਉਹ ਘਰ ਗਏ, ਉਹਨਾਂ ਕੁੜੀ ਨੂੰ ਪੁੱਛਿਆ ਬਿਆਨ ਦੀ ਗੱਲ ਥਾ ਕਿ ਉੱਥੇ ਤੇ ਚਾਚਾ ਆਮਦੀਨ ਸੀ, ਉਸ ਮੈਨੂੰ ਉੱਥੇ ਘੋੜੀ ਧੰਬਾਇਆ ਤੇ ਬੰਦਾ ਨਾਲ ਦਿੱਤਾ ਸੀ। ਉਹ ਜਿਹੜਾ ਤੁਹਾਡਾ ਜਵਾਈ ਸੀ ਉਹ ਤੇ ਘੋੜਾ ਭਜਾ ਕੇ ਕਹਿ ਲੈ ਗਿਆ। ਉਹਨਾਂ ਰਾਤ ਨੂੰ ਸੱਦਿਆ, ਆਪ ਲੱਗੇ ਗਏ ਉਹਦੇ, ਹਾਂ ਹਾਂ ਮੀਆਂ ਤੇਰੀ ਸਾਡੀ ਜਿਹੜੀ ਹੈ ਨਾ ਸੁਲਾ, ਤੂੰ ਸਾਡੀ ਇੱਜ਼ਤ ਰੱਖੀ ਹੈ ਹਾਂ ਤੇ ਅਸੀਂ ਤੇ ਕੋਈ ਲੜਾਈ ਨਹੀਂ ਤੇਰੀ। ਉਹ ਇੰਜ ਦੇ ਵੀ ਸਿੱਖ ਸਨ। ਵੇਖੋ ਮੈਂ ਉਹੀ ਕਹਿ ਲਗਾ ਭਾ, ਸਾਡਾ ਹੁਣ ਮਾੜੀ ਜਿਹੀ ਦਾਵਤ ਹੈ ਨਾ ਤੇ ਧੀ ਛੱਡ ਉਹਦੀ ਭਾਵੇਂ ਜੋ ਮਰਜ਼ੀ, ਅਸੀਂ ਤਾਂ ਕਹਿੰਦੇ ਮਰੇ ਵੀ ਸਾਡੇ ਸਗੋਂ ਇਹਦੀ ਲਵੇ ਬਿਲਕੁਲ। ਲਵੇ ਸਗੋਂ ਹੈ। ਹੁਣ ਇਵੇਂ ਉਹਨਾਂ ਦੇ ਦੀ ਨੇ। ਵੀ ਆਪਣੀ ਸਮਝਿਆ ਜੇ ਹਾਂਜੀ, ਉਹਨਾਂ ਅਜੇ ਲੜੇ ਆਪਣੀ ਸਨ। ਸਮਝਿਆ। ਬੜੀ ਗੱਲ ਨਹੀਂ ਜੀ, ਉਹ ਬੜਾ ਹਿਆ ਕਰਦੇ ਸਨ। ਹਾਂਜੀ ਬਾਬਾ ਜੀ, ਉਹ ਵਕਤ ਚੇਤੇ ਚੁੱਤੇ ਕਦੀ ਆਉਂਦੇ ਨੇ? ਤੁਸੀਂ ਘਰੇ ਆਮ ਬੈਠੇ ਬੜੇ ਬੰਦਿਆਂ ਨਾਲ ਗੱਲਾਂ ਗੁੱਲਾਂ ਕਰ ਲਾ ਪਿਓ, ਉਹ ਪੁਰਾਣੇ ਜਾਂ ਚੇਤੇ ਆਉਂਦੇ ਨੇ? ਉਹ ਮੈਂ ਨਾ ਕਰੀ ਇੱਥੇ ਆਪਣੇ ਸ਼ਰੀਕ ਚ ਬੈਠੇ ਹੋਈਏ ਨਾ, ਹਾਂਜੀ ਤੇ ਮੈਂ ਨਾ ਇਹਨਾਂ ਨਾਲੋਂ ਉਹ ਹੀ ਚੰਗੇ ਸਨ। ਹੈ ਸਨ ਬੁੱਧ ਮਜਬ, ਹਾਂ ਪਰ ਨਾ ਗਲਤ ਨਹੀਂ ਕਿਸੇ ਨੂੰ ਮੈਂ ਬੋਲਣਾ। ਸਾਡੇ ਪਿੰਡ ਵਾਲੇ ਸਿੱਖ ਸਾਊ ਰਹੇ ਵਰਤੇ ਨੇ ਇੱਥੇ, ਹਾਂ ਇਹ ਮੁਸਲਮਾਨ ਵੀ ਉਹਨਾਂ ਨਾਲ ਸਾਊ ਹੀ ਰਹੇ। ਉਹ ਤੇ ਨਾ ਹਾਂ ਇੱਕ ਸੀ ਨਾ ਸ਼ਾਇਰ ਹੋਇਆ ਇੱਥੇ ਢੋਲਿਆਂ ਦਾ ਆਉਂਦਾ ਸੀ, ਹਾਂ ਮਛਰਾਲਿਆਂ ਦਾ ਸੀ। ਅੱਛਾ ਉਹ ਢੋਲਿਆਂ ਦਾ ਆਉਂਦਾ ਸੀ, ਉਹ ਆਉਂਦਾ ਸੀ ਸੋਨਾ ਦੇ ਕੇ ਪਿੱਤਲ ਖਰੀਦਿਆ, ਕਿੱਡੀ ਲੱਗੀ ਹੈ ਭੁੱਲ ਜਨਾਨ। ਸਿੱਖਾਂ ਨੂੰ ਉਹ ਸੋਨਾ ਬਣਾ ਛੜਿਆ, ਸੋਨਾ ਦੇ ਛੜਿਆ ਤੂੰ ਉੱਤੇ ਜਾ ਕੇ ਤੇ ਪਿੱਤਲ ਖਰੀਦ ਲਿਆ। ਮਹਾਜਰ ਆਏ ਨੇ ਮਹਾਜਰ ਆਏ ਸਨ ਨਾ, ਉਹਨਾਂ ਨੂੰ ਪਿੱਤਲ ਬਣਾ ਛੜਿਆ ਤੇ ਉਹਨਾਂ ਨੂੰ ਸੋਨਾ ਬਣਾ ਛੜਿਆ। ਉਹ ਵੀ ਸੋਨਾ ਨੇ ਅਲਹਮਦੁਲਿਲਾ ਜਿਹੜੇ ਆਪਾਂ ਆਏ ਨੇ ਮੁਸਲਮਾਨ ਸੋਨਾ ਨੇ। ਜਿੱਥੇ ਦੇਖੋ ਜੀ ਇਨਸਾਨ- ਚੰਗੇ ਮਾੜੇ ਸਾਰੇ ਮਜ਼ਹਬ ਚ ਹੁੰਦੇ ਨੇ ਭਾਜੀ। ਨਹੀਂ, ਗਰੀਬੀ- ਸਿੱਖਾਂ ਵਿੱਚ ਵੀ ਭੈੜੇ ਹੈ ਨੇ, ਮੁਸਲਮਾਨਾਂ ਚ ਵੀ ਭੈੜੇ ਹਜੇ ਵੀ ਹੈ ਨੇ।
ਬੜੇ ਬੜੇ ਉਦੋਂ ਵੀ ਸਨ। ਹਾਂਜੀ ਹਾਂਜੀ ਉਦੋਂ ਵੀ ਜਿਹੜੇ ਬੁੱਧ ਮਜੇ ਸਨ, ਕੋਈ ਸਨ, ਹਾਂ ਉਹ ਕਈ ਗੰਦੇ। ਤੇ ਜਿਹੜੇ ਸੁਸਰੇ ਹੁਣ ਇੱਥੋਂ ਵਾਲੇ ਜਿਹੜੇ ਸਨ, ਉਹ ਆਪ ਹੁਣ ਉਦੋਂ ਵੀ ਇੱਕ ਦੋ ਵਾਰੀ ਚਿੱਠੀ ਕੱਢੀ ਨੇ ਨਾ, ਹਾਂਜੀ ਕਹਿੰਦੇ ਸਨ ਵੀ ਕਿਹੜੀ ਸਾਨੂੰ ਲੋੜ ਪਏਗੀ ਕਮਾਦ ਦੀ, ਬੀਜ ਲਿਆਉਣਾ ਹੈ। ਉੱਥੋਂ ਵਾਲਾ ਜਿਹੜਾ ਵਸਿੰਦਾ ਉਹਦੇ ਤੋਂ ਬੀਜ ਪੁੱਛਿਆ ਤੇ ਅਸੀਂ ਗਏ ਸਨ, ਜਿਵੇਂ ਮਿਸਾਲ ਹੈ, ਅਸੀਂ ਸਾਡੇ ਕੱਪੜੇ ਸੁਥਰੇ ਸਾਫ਼ ਨੇ ਤੇ ਮੋਢੇ ਤੇ ਸਾਫੇ ਰੱਖੇ ਹੋਏ ਗਏ ਤਾਂ ਬਈ ਚੰਦਰ ਜੋ ਸਾਫ ਸਲਾਮ अस्सलाम वालेकुम, सत श्री अकाल। मैं ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, 1947 ਦੇ ਵੰਡ ਵੇਲੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਇਸ ਪਿੰਡ ਦੇ ਵਸਨੀਕ ਨੇ, ਉਹਨਾਂ ਨਾਲ ਗੱਲਬਾਤ ਕਰਨੇ ਆ। 1947 ਵਾਲੀ ਇੱਥੋਂ ਜਾਣ ਵਾਲੇ ਸਿੱਖ ਸਰਦਾਰਾਂ ਦੀ, ਹਿੰਦੂਆਂ ਖੱਤਰੀਆਂ ਦੀ, ਉਹ 47 ਵਾਲੀਆਂ ਸਾਰੀਆਂ ਗੱਲਾਂ ਨਾਲ ਸਾਂਝੀਆਂ ਕਰਨੇ। ਸਾਡੇ ਨਾਲ ਰਹਿਣਾ ਵੀਡੀਓ ਵੇਖ ਕੇ ਸ਼ੇਅਰ ਲਾਜ਼ਮੀ ਕਰਿਆ ਕਰੋ। अस्सलाम वालेकुम ਜੀ। ਵਾਲੇਕੁਮ ਅਸਲਾਮ। ਬਜ਼ੁਰਗੋ, ਕੀ ਨਾਮ ਆਪਣਾ? ਅਮੀਰ ਅਲੀ ਅਮੀਰ ਅਲੀ ਜੀ। ਜੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਜੀ? ਵਲੀਦਾ। ਵਲੀਦਾਦ। ਹਾਂ। ਤੇ ਦਾਦਾ ਜੀ ਦਾ? ਉਦੋਂ ਉੱਤੇ ਹਾਂਜੀ ਹਾਂਜੀ ਲੰਗਰ ਲੰਗਰ ਲੰਗਰ। ਬਾਬਾ ਜੀ ਆਪਣੀ ਜ਼ਾਤ ਕਿਹੜੀ? ਵਿਰਕ। ਵਿਰਕ ਜੇ ਤੁਸੀਂ? ਜੀ ਅਯੋ ਇਸ ਪਿੰਡ ਦੇ ਵਸਨੀਕ ਹੋ? ਜੀ। ਤੇ ਬਾਬਾ ਜੀ ਤੋਂ ਉਜਾੜਾ ਹੋਇਆ ਕਿੱਡੇ ਕੁ ਸੋ ਭਲਾ? ਤੁਹਾਡੀ ਉਮਰ ਕਿੰਨੀ ਕੁ ਸੀ? ਆਖਿਆ 12-13 ਸਾਲਾਂ ਦਾ। 12-13 ਸਾਲਾਂ ਦੇ? ਹਾਂ, ਪੂਰੀ ਸੰਭਾਲ ਹੈ ਉਹਨਾਂ ਦੀ? ਬਿਲਕੁਲ। ਪਿੰਡ ਕਿਹੜਾ ਭਲਾ? ਚੰਬਲ। ਚੰਬਲ। ਤੇ ਆਪਣਾ ਜ਼ਿਲ੍ਹਾ ਕਿਹੜਾ ਇੱਥੋਂ ਦਾ? ਸ਼ੇਖਪੁਰਾ। ਸ਼ੇਖੂਪੁਰਾ। ਬਾਬਾ ਜੀ ਦੋ ਚਾਰ ਪਿੰਡ ਨਾਲ ਦੇ ਦੱਸਿਆ ਜੀ, ਆਂਢੀ ਗੁਆਂਢੀ ਪਿੰਡ। ਹਵਾਨਾ ਵਾਲੀ, ਅੱਛਾ। ਰਚੰਦ। ਹਾਂਜੀ। ਰਚੰਦ ਸਾਰੇ ਸਿੱਖ ਹੀ ਸਨ, ਦੋ ਰਚੰਦ ਸਨ, ਅੱਛਾ ਅੱਛਾ। ਦੋ ਪਿੰਡ। ਹਾਂਜੀ। ਹਵਾਨਾ ਵਾਲੀ ਕੱਲੀ ਪੱਟੀਆਂ ਦੀ, ਹਾਂ ਹਾਂ। ਗਜਿਆਣਾ ਪੱਟੀਆਂ ਦਾ, ਠੱਟਾ ਅਲੀ ਕਾ ਪੱਟੀਆਂ ਦਾ, ਤੇ ਮੁੜ ਠੱਟਾ ਪੀਰਾਂ ਦਾ। ਤਰਿਆਉਣ ਸਹੀ। ਇਹ ਚੜਦੇ ਨੇ ਥੋੜਾ ਮੈਂ ਹਾਂਜੀ ਹਾਂਜੀ। ਲੋਕੋ। ਸਹੀ। ਹਾਂ, ਬਸ ਇਹ ਪਿੰਡ ਸਨ। ਆਪਣਾ ਨੰਬਰਦਾਰ ਕਿਹੜਾ ਹੁੰਦਾ ਸੀ? ਨੰਬਰਦਾਰ ਪਹਿਲੇ ਸਿੱਖ ਸੀ ਤੇ ਗਿਆਮ ਤਾਜਾ ਸੀ, ਤਾਜ ਮੁਹੰਮਦ। ਅੱਛਾ ਬਜ਼ੁਰਗੋ, ਆਪਾਂ ਜਿੰਨੀਆਂ ਗੱਲਾਂ ਕਰਨੀਆਂ ਨਾ, ਸਿੱਖਾਂ ਦਾ ਜਿੰਨੀਆਂ ਵੀ ਗੱਲਾਂ ਕਰਨੀਆਂ ਆਪਾਂ 47 ਤੋਂ ਪਹਿਲਾਂ ਵਾਲੀਆਂ, ਠੀਕ ਹੈ ਨਾ ਜੀ? ਤੇ 47 ਤੋਂ ਪਹਿਲਾਂ ਨੰਬਰਦਾਰ ਕਿਹੜਾ ਸੀ ਸਿੱਖ? ਲੱਦਾ ਸਿੰਘ ਜੀ। ਆ ਇੱਕ ਹੀ ਨੰਬਰਦਾਰ ਸੀ ਜੀ? ਬਿਲਕੁਲ। ਅੱਛਾ। ਤੇ ਬਰਾਦਰੀ ਕਿਹੜੀ ਕਿਹੜੀ ਸੀ ਉਦੋਂ? ਉਹ ਵੀ ਚੰਬਲ ਸਨ, ਸਿੱਖ ਵੀ ਚੰਬਲ ਸਨ? ਸਿੱਖ ਵੀ ਚੰਬਲ ਸਨ। ਅੱਛਾ। ਦੋ ਘਰ ਐਵੇਂ ਨਾ ਵਿਰਲੇ ਸਨ, ਦੋ ਘਰ ਹੀ ਸਿਰਫ। ਹੁਣ ਇੱਕ ਚਹਿਲਾਂ ਦਾ ਘਰ ਸੀ, ਉਹ ਚਹਿਲ ਸਨ। ਚਹਿਲ ਸਨ। ਹਾਂ। ਅੱਛਾ ਅੱਛਾ ਅੱਛਾ। ਤੇ ਦੂਜਾ ਜਿਹੜਾ ਉਹਨਾਂ ਦੀ ਜਾਤ ਨਹੀਂ ਮੈਨੂੰ ਹੁਣ ਯਾਦ ਹੈ। ਉਹ ਨਹੀਂ ਯਾਦ। ਅੱਛਾ। ਹਾਂ। ਤੇ ਹਿੰਦੂ ਖੱਤਰੀ ਵੀ ਆਏ ਸਨ? ਖੱਤਰੀ ਵੀ ਆਈ ਸਨ। ਕੀ ਨਾਮ? ਖੱਤਰੀਆਂ ਦੀ ਆ ਜਿਹੜੀ ਗਲੀ ਪਰ ਤੱਕਦੇ ਹੋ ਨਾ ਭਾਈ, ਹਾਂਜੀ ਹਾਂਜੀ। ਇਸ ਗਲੀੋਂ ਅੰਜ ਵੀ ਨਿਕਲੀਏ ਤੇ ਅੰਜ ਵੀ ਨਿਕਲੀਏ, ਜਿੱਥੋਂ ਤੇ ਇਹ ਗਲੀ ਜਾਏਗੀ ਇੱਧੇ ਦੇ ਮੁਸਲਮਾਨ ਤੇ ਚੜਦੇ ਚੜਦੇ ਸਿੱਖ ਦਾ। ਅੱਛਾ ਅੱਛਾ। ਉਸ ਨੂੰ ਖੱਤਰੀ ਚਾਰ ਸਨ ਖੱਤਰੀ। ਆ ਜਿੱਥੇ ਹੁਣ ਗਿੱਲ ਬਣੇ ਨਹੀਂ, ਇਹ ਦੂਜਿਆਂ ਦੇ ਖੱਤਰੀਆਂ ਦੇ ਸਨ ਮਕਾਨ, ਉਹ ਗਿੱਲਾਂ ਵਾਲਾ ਵੀ ਤੇ ਉਰਲਾ ਵੀ। ਅੱਛਾ ਅੱਛਾ। ਇਹ ਦੋਵੇਂ ਮਕਾਨ ਗਿੱਲਾ ਪਹਿਲੇ ਆਪਣਾ ਖੱਤਰੀਆਂ ਦੇ ਸਨ। ਲੱਤਾ ਸਿੰਘ ਸੀ ਆਪਣਾ ਨੰਬਰਦਾਰ। ਹਾਂ। ਅੱਛਾ ਬਜ਼ੁਰਗੋ, ਤੇ ਆਪਣੇ ਮੁਸਲਮਾਨਾਂ ਦੀ ਜਾਤ ਕਿਹੜੀ ਸੀ ਉਦੋਂ? ਚੰਬਲ। ਇਹ ਵੀ ਚੰਬਲ ਹੀ ਸਨ? ਚੰਬਲ ਹੀ ਸਨ। ਸਿੱਖ ਵੀ ਚੰਬਲ? ਸਿੱਖ ਵੀ ਚੰਬਲ ਸਨ ਤੇ ਮੁਸਲਮਾਨ ਵੀ ਚੰਬਲ ਸਨ। ਸਹੀ ਵੀ ਕੁਛ ਹੈ ਉਦੋਂ? ਸਾਈ ਵੀ ਬੜੇ ਸਨ। ਲੈਦਾ ਸੀ ਠੱਠੀ ਉਹਨਾਂ ਦੀ? ਹਾਂ, ਉਹਨਾਂ ਦੀ ਉੱਪਰ ਗੁੱਟ ਤੇ ਸੀ। ਅੱਛਾ ਅੱਛਾ। ਕੁਝ ਇੱਥੇ ਵਿੱਚ ਸੀ, ਠੱਟੀ ਵਿਚਲੇ ਸਨ। ਅੱਛਾ। ਤੇ ਬਾਬਾ ਜੀ ਉਦੋਂ ਮਸਜਿਦਾਂ ਕਿੰਨੀਆਂ ਸਨ ਆਪਣੀਆਂ? ਉਦੋਂ ਉਹਨਾਂ ਦੇ ਹੁੰਦਿਆਂ ਦੋ ਮਸਜਿਦਾਂ, ਇੱਕ ਇਹ ਸੀ ਤੇ ਇੱਕ ਉੱਪਰ ਇੱਕੋ ਪਰਾਂ ਸੀ। ਤੇ ਗੁਰਦੁਆਰੇ? ਗੁਰਦੁਆਰਾ ਇੱਕ ਸੀ। ਇੱਕ ਹੀ ਸੀ ਪੂਰਾ? ਹਾਂ। ਉਹ ਇਸ ਗੱਲੋਂ ਅਸੀਂ ਉਹਨੂੰ ਇਮਾਨਦਾਰ ਸਮਝਦੇ ਹਾਂ ਤੇ ਹੈ ਸੀ ਵੀ ਚੰਗੀ ਸ਼ਾਇ। ਕੌਣ? ਉਹ ਸਿੱਖ ਲੰਬਰ। ਅੱਛਾ ਅੱਛਾ। ਉਦੋਂ ਆ ਚੰਬਲ ਦਾ ਦਮ ਕਰਦੇ ਸਨ। ਕੋਈ ਇੱਥੇ ਤਦਰੀ ਵਾਂਗੂ ਹੋ ਜਾਏ ਨਾ ਤੇ ਇੱਥੇ ਲੋਕ ਦਮ ਕਰਦੇ ਨੇ। ਇਹ ਚੰਬਲ ਵੀ ਹੁਣ ਦਮ ਕਿਹੜਾ ਲੱਭ ਲਾਉਂਦੇ ਨੇ, ਕੋਲ ਸਾਹ ਰੱਖ ਲੈਣੀ, ਉਹਦੇ 'ਚ ਲੱਭ ਸੱਟਣੀ, ਤੇ ਲੰਬ ਲਾਣੀ ਤੇ ਉਹਦੇ ਤੋਂ ਅੱਲਾ ਬਚਾ ਦਿੰਦਾ ਸੀ। ਹਾਂਜੀ। ਅੱਲਾ ਸ਼ਫਾ ਤੇ ਲੈ ਦੇਣੀ ਨਾ। ਬਿਲਕੁਲ ਆਪਣੇ ਬਜ਼ੁਰਗਾਂ ਦਾ। ਇਹ ਚੰਬਲ ਵੀ ਉਹੀ ਲਾਉਂਦੇ ਸਨ। ਚੰਬਲ ਵੀ ਸਿੱਖ ਹੀ ਲਾਉਂਦੇ ਸਨ। ਅੱਛਾ ਜੀ। ਜੀ। ਆ ਇਹ ਮੈਂ ਆਨਾ ਪਤਾ ਹੁਣ ਚੰਬਲਾਂ ਦਾ ਦਮ ਕਰ ਨਹੀਂ 47 ਤੋਂ ਪਹਿਲਾਂ ਦਾ ਸਿੱਖ ਹੀ ਲਾਉਂਦੇ ਸਨ। ਇਹ ਸਮੋ ਇਮਾਨਦਾਰ ਤੇਰੇ ਕੇ ਗੱਲ ਕੀਤੀ ਹੈ। ਜਿਹੜੇ ਉਦੋਂ ਪੈਸੇ ਉਹਨਾਂ ਨੂੰ ਹੋਣੇ ਨਾ, ਉਦੋਂ ਆਨੇ ਚਵਾਨੀਆਂ ਦਿੰਦੇ ਸਨ। ਅੱਜ ਵਾਂਗੂ ਰੁਪਈਏ ਕੋਈ ਨਹੀਂ ਸਨ। ਤੇ ਉਹ ਇਹਨੇ ਦੇਣੇ ਤੇ ਦੋ ਹਿੱਸੇ ਉਹਨਾਂ ਚੰਬਲਾ ਇਹਦੇ ਦੇਣੇ ਉਹਨਾਂ ਸਿੱਖਾਂ ਮਸੀਤਾਂ ਦੀਆਂ ਦੋ, ਤੇ ਤੀਜਾ ਹਿਸਾਬ ਗੁਰਦੁਆਰੇ ਦਾ ਰੱਖਣਾ। ਵਾਹ ਜੀ, ਮਸਜਿਦ ਦਿੰਦੇ ਆ? ਮਸੀਤ ਹੀ ਦਿੰਦੇ ਸਨ। ਉਹ ਖੁੱਲ੍ਹ ਰਹੀ ਹੈ
ਹਾਂਜੀ ਲੜਾਈ ਨਹੀਂ ਚੱਬਲਾਂ ਦੀ ਸਿੱਖਾਂ ਦੀ ਉਦੋਂ ਦੀ ਹੋਈ ਨਾ। ਪਿਆਰ ਮੁਹੱਬਤ ਰਹਿੰਦੀ। ਉਨੀ ਕੋ ਰਿੰਦਗੀ ਜੇ ਆਈ ਹੈ ਨਾ ਛੋਟੀ ਮੋਟੀ, ਤੇ ਉਂਝ ਨਹੀਂ ਉਹ ਇਹਦੇ ਆਏ ਤੇ ਨਹੀਂ ਇਹ ਉਹਦੇ ਗਏ, ਬਸ ਇੰਨਾ ਕੁ। ਅੱਛਾ ਅੱਛਾ ਹਾਂ ਉਹ ਰਸ ਰੁਕਿਆ ਸਾਮਰ ਛੇਤੀ ਰਸ ਜਾਣਾ। ਹਾਂ ਹਾਂ ਇਹ ਜਿਹੜੇ ਸਾਈ ਸਨ ਤੇ ਮੁਸਲਮਾਨ ਸਾਡੇ 'ਚ ਬੜੇ ਸਨ ਕਮੀ, ਇਹ ਰਸਾ ਦਿੰਦੇ ਸਨ। ਅੱਛਾ ਅੱਛਾ ਬਾਬਾ ਜੀ ਉਦੋਂ ਜਿਹੜਾ ਗੁਰਦੁਆਰਾ ਹੈ ਜੀ ਹਾਂ, ਉਹਦੇ ਵਿੱਚ ਖੂਹੀ ਹੈ ਸੀ। ਖੂਹੀ ਸੀ ਬਿਲਕੁਲ, ਖੂਹੀ ਗੁਰਦੁਆਰੇ ਦੇ ਟੂਟੀ ਨਹਾਉਣ ਵਾਲੀ ਵੀ ਉਹਨਾਂ ਬਣਾਈ ਸੀ। ਅੱਛਾ ਉਹ ਦੱਖਣ ਪਾਸੇ ਸੀ ਟੂਟੀ, ਅੱਛਾ ਤੇ ਚੜ੍ਹਦੇ ਦੀ ਗੁੱਟ ਤੇ ਕਰਕੇ ਹਾਂ ਬੋੜ ਸੀ ਬੜੀ ਬਲਾ ਉੱਤੇ, ਜਿਹੜੀ ਆ ਬੋੜਾ ਛਾਂ ਜਿਵੇਂ ਆ ਬੋੜ ਹੈ। ਜਿਵੇਂ ਤੇ ਆ ਇਹ ਮੇਰੇ ਵਕਤ ਤੇ ਜੋ ਲੱਗੀ ਹੈ, ਕਿਹੜੀ ਹੈ ਜਿਹੜੀ ਦਰਬਾਰ? ਇਹ ਜਿਹੜੀ ਦਰਬਾਰ ਵਾਲੀ। ਅੱਛਾ ਅੱਛਾ ਉਦੋਂ ਤੇ ਇੱਥੇ ਚੰਗੀਆਂ ਭਲਾਈ ਸਨ ਬਣ ਅਸੀਂ ਚਫੇਰਾ ਉਹ ਇੱਕ ਦਾਣੀ ਰਹਿ ਗਈ ਹੈ ਦੂਜੀ ਉਹ ਉਹਨਾਂ ਸਿੱਖਾਂ ਨੂੰ ਪਤਾ ਵੀ ਬਾਬੇ ਜੇਠੂ ਦਾ ਨਾਮ ਸਿੱਖ ਆ ਕੇ ਇੱਥੇ ਬਹਿੰਦੇ ਸਨ। ਅੱਛਾ ਮੈਂ ਬਾਬਾ ਜੀ ਉਹੀ ਤੁਹਾਨੂੰ ਸਵਾਲ ਕਰਨ ਲੱਗਾ ਹਾਂ। ਇਹ ਜਿੱਥੇ ਅਸੀਂ ਬੈਠੇ ਹਾਂ ਇਸ ਟਾਈਮ, ਹਾਂ ਇਹ ਦਰਬਾਰ, ਇਹਦਾ ਨਾਂ ਕੀ ਥੋੜਾ ਦੱਸਿਆ ਜੀ? ਇਹਨਾਂ ਬਾਬਾ ਜੇਠੂ ਦੇ ਨਾਮ ਦੇ ਬਾਬਾ ਜੇਠੂ 47 ਤੋਂ ਪਹਿਲਾਂ ਵੀ ਹਾਂ। ਇਹ ਕਹਿੰਦੇ ਹਾਂ। ਅੱਛਾ ਅੱਛਾ ਇੱਕ ਬਾਹਰ ਹੈ ਅੱਛਾ। ਦਰਬਾਰ ਹੈ, ਅੱਛਾ ਅੱਛਾ ਉਹਨੂੰ ਬਾਬਾ ਸ਼ੇਖ ਹਜਾਬ ਸੱਦਦੇ ਸਨ। ਅੱਛਾ ਅੱਛਾ ਉਹਨੂੰ ਇੱਕ ਇਹਦੇ ਅੱਛਾ। ਕਰਦਾ ਸੀ ਪੂਰਾ ਜਿਹਾ ਸਿੱਖ। ਅੱਛਾ ਅੰਜ ਮੰਜੀ ਤੇ ਬਹਿਣਾ ਤੇ ਅੰਜ ਜਾ ਕੇ ਉਹਨੂੰ ਕਰਨਾ ਪਿਆ। ਅੱਛਾ। ਅੰਜ ਉਠੇ ਤੋਂ ਇਧਰ ਮਖੌਲ ਸ਼ੁਕਰ ਨਾਲ ਸ਼ੁਕਰ ਹਾਂ। ਨਾਲ ਯਾਰ ਬੇਲੀਆਂ ਨਾਲ ਜਿਵੇਂ ਕਰੀ ਹਾਂ। ਹਾਂਜੀ, ਹਾਂਜੀ। ਉਹ ਉੱਤੇ ਉਸੇ ਮਲੰਗ ਸੀ ਉਸ ਦਰਬਾਰ ਤੇ, ਅੱਛਾ ਉਹਦੇ ਨਾਲ ਕਰਦਾ ਹੁੰਦਾ ਸੀ ਮਖੌਲ ਅੱਛਾ, ਠੱਠਾ। ਤੇ ਬਾਬਾ ਜੀ ਇਹ ਮੇਲਾ ਲੱਗਦਾ ਹੁੰਦਾ ਸੀ ਉਦੋਂ? ਇੱਥੇ 47 ਟਾਈਮ। ਉਹ ਉੱਥੇ ਲੱਗਦਾ ਸੀ। ਐ ਨਹੀਂ ਸੀ ਲੱਗਦਾ, ਉਹ ਬਾਹਰ ਨਹੀਂ। ਲੱਗਦਾ ਸੀ। ਹਾਂ ਇੱਥੇ ਉਹ ਖਤਮ ਪਿੰਡ ਦੇ ਮੁਸਲਮਾਨ ਹੀ ਦੁਆਨ ਲੱਗ ਪਏ ਸਨ। ਅੱਛਾ 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 ਜਿਸ ਤਰ੍ਹਾਂ ਉਹ ਸਿੱਖ ਵੀ ਇੱਥੇ ਬੈਠੇ ਸਨ। ਹਾਂ ਉਹ ਨਹੀਂ, ਉਹ ਆ ਕੇ ਬਿਲਕੁਲ ਬੈਠੇ ਸਨ। ਉਹਨਾਂ ਦਾ ਉਹ ਬਣ ਸੀ ਗੁੱਟ ਸੀ ਜਿਹੜਾ ਸੀ ਉਹਦਾ। ਹਾਂ ਇਹ ਪਰਲੇ ਪਾਸੇ ਜਿੱਥੇ ਦਾ? ਹਾਂ ਇਧਰਲੇ ਪਾਸੇ ਹਾਂਜੀ ਹਾਂਜੀ ਉਹ ਵਨ ਟੁੱਟਰ ਗਏ, ਅੱਛਾ ਉੱਥੇ ਉਹ ਬੈਠੇ ਸਨ। ਸਾਈ ਜਿਹੜੇ ਨੇ ਉਹ ਇੱਥੇ ਆ ਕੇ ਬਹਿਨੇ ਪਾਸੇ ਤੇ, ਤੇ ਮੁਸਲਮਾਨ ਜਿਹੜੇ ਨੇ ਉਹ ਇਹਨਾਂ ਦੇ ਚਾਰ ਚਫੇਰੇ ਇਸ ਦਰਬਾਰ ਦੇ। ਅੱਛਾ ਅੱਛਾ ਵਾਹ ਵਾਹ ਦੋ ਚਾਰ ਬੂਟੇ ਬੜੇ ਅੱਛਾ ਵਨ ਮੈਂ ਨਾ ਅੱਜ ਥੱਬੇ ਵੀ ਬਣਾਈਏ ਤੇ ਨਹੀਂ ਸਾਨੂੰ ਵਿੱਚ ਆਉਂਦੇ, ਏਡੇ ਏਡੇ ਸਨ। ਅੱਛਾ ਬਜ਼ੁਰਗੋ, ਪਿੰਡ 'ਚ ਖੂਹੀਆਂ ਕਿੰਨੀਆਂ ਕੁ ਸਨ? ਪਿੰਡ ਵਾਲੀ ਪਾਣੀ ਪੀਣ ਵਾਲੀ ਖੂਹੀਆਂ ਖੂਹੀਆਂ ਦੋ ਹੀ ਸਨ ਉਹ। ਕਿੱਥੇ ਕਿੱਥੇ ਕਰਕੇ ਥੋੜੀ? ਇੱਕ ਇਸ ਮਸਜਿਦ ਤੇ ਸੀ ਤੇ ਇੱਕ ਪਹਿਲੀ ਚ। ਇਹ ਜਿਹੜੀ ਸਾਹਮਣੇ ਸਮਝਦੇ ਹਾਂ ਹੋਰ ਕੋਈ ਖੂਹੀ ਨਾ ਮੈਂ ਕੋਈ ਨਹੀਂ ਸੀ ਅੱਛਾ, ਅੱਛਾ। ਮੁਸਲਮਾਨਾਂ ਜਾਂ ਗੁਰਦੁਆਰੇ ਵਾਲੀ ਹਾਂ। ਹਾਂ ਅੱਛਾ ਤੇ ਨਹੀਂ ਤੇ ਪਾਣੀ ਮੁਸਲਮਾਨ ਇੱਥੋਂ ਭਰ ਕੇ ਲਿਆਉਂਦੇ ਮਸਜਿਦਾਂ 'ਚੋਂ? ਹਾਂ ਇੱਥੇ ਖੂਹੀਆਂ ਸਨ ਪਾਸੇ ਤੇ ਮਾਛੀ ਪਰ ਕੇ ਲਿਆਉਂਦੇ ਮੱਛੀ ਸਨ। ਰੱਖੀ ਸਾਨੂੰ ਹਾਂ। ਸੱਕੇ ਜਿਹਨੂੰ ਕਹਿੰਦੇ ਆ। ਘੜੇ ਦੇਣੇ ਅੱਛਾ ਘਰਾਂ 'ਚ, ਕਿਸੇ ਦੋ ਘੜੇ ਜੀਆਂ ਦੇ ਹਿਸਾਬ ਲੈਣੇ, ਕਿਸੇ ਇੱਕ ਘੜਾ ਦੋ ਪਾਰ ਚਾਰ ਪਾਰ ਜੋ ਭਰਨੇ ਹਾਂ ਵੱਡੇ ਸਵੇਰੇ ਭਰਨੇ ਨੇ ਤੇ ਸ਼ਾਮ ਨੂੰ ਡੀਗਰ ਨੂੰ ਭਰਨੇ ਨੇ। ਅੱਛਾ ਅੱਛਾ ਅੱਛਾ। ਬਸ ਇਹਨਾਂ ਪਾਣੀ ਪੀਣ ਨੂੰ ਦੇਣਾ। ਅੱਛਾ ਬਾਬਾ ਜੀ, ਜਿਹੜੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਰਹਿੰਦੇ ਸਨ, ਹਾਂ ਤੁਸੀਂ ਦੱਸਿਆ ਚੰਬਲ ਸਨ ਜੀ ਜੀ ਜਾਂ ਚਾਹਲ ਇੱਕ ਦੋ ਘਰ। ਹਾਂ। ਅੱਛਾ ਹੁਣ ਥੋੜਾ ਕੋ ਦੱਸੋ ਉਹਨਾਂ ਦੇ ਨਾਂ ਕੀ ਸਨ, ਤੇ ਘਰ ਕਿਵੇਂ ਦੇ? ਹੁਣ ਘਰ ਕੱਚਾ ਕਿਦਾ ਸੀ, ਪੱਕਾ ਕਿਦੇ? ਥੋੜੀ ਨਾ ਕਿਨਾਂ ਦੇ ਆਉਂਦੇ ਨੇ ਮੈਨੂੰ, ਹਾਂਜੀ ਉਹ ਦੱਸੋ। ਹਾਂਜੀ ਤੇ ਉਹਨਾਂ ਹੁਣ ਮੈਨੂੰ ਕੋਈ ਆਪੇ ਦਿਮਾਗ ਨੂੰ ਖਰਾਬੀ ਬਿਮਾਰ ਹੋਣ ਚ ਨਾ ਨਾਲੇ ਬਾਬਾ ਜੀ ਵਕਤ ਵੀ ਬੜਾ ਹੋ 77 ਸਾਲ ਹੋ ਗਏ। ਹਾਂਜੀ ਹਾਂ ਉਸ ਗੱਲ ਨੂੰ ਤੇ ਉਹਨਾਂ 14 ਨੂੰ ਗਿਣੀਏ ਤੇ ਅੱਜ ਹਾਂਜੀ 100 ਸਾਲ ਬਣਦਾ ਪਿਆ। ਹਾਂਜੀ ਉਹ ਨਾ ਪਾਪ ਦੱਸ ਇਹਨਾਂ ਦੇ ਨਾਮ। ਚਲੋ ਤੁਸੀਂ ਨਾਂ, ਜਿਨ੍ਹਾਂ ਦੇ ਨਾਮ ਜਿਨ੍ਹਾਂ ਨਾਂ ਤੁਹਾਨੂੰ ਚੇਤੇ ਦੱਸ ਦਿਓ, ਕੋਈ ਨਹੀਂ ਜਿਨ੍ਹਾਂ ਦਾ ਨਾਂ ਅੱਜ ਤੁਹਾਨੂੰ ਯਾਦ ਆ। ਸਦਾਗਰ, ਹਾਂਜੀ ਉਜਾਗਰ, ਹਾਂ ਹਾਂ ਲੱਦਾ, ਹਾਂ ਹਾਂ ਰੱਜਾ ਸਿੰਘ, ਅੱਛਾ ਗੁਰਨਾਮ, ਬਗੈਰ ਸਿੰਘ ਹਾਂ ਬਗੇਲ ਸਿੰਘ ਆ ਸੀ। ਕਰਤਾਰ ਇਹਦੇ ਪੁੱਤਰ ਸੀ, ਇੱਕ ਕਰਤਾਰ ਤੇ ਇੱਕ ਦਲੀਪ, ਅੱਛਾ ਅੱਛਾ ਜਿਹੜਾ ਡੋਗਰ ਵਾਲਿਆਂ ਕੋਠਿਆਂ ਚ ਹੁੰਦਾ ਸੀ। ਅੱਛਾ ਅੱਛਾ ਉਹਦੇ ਦੋਵੇਂ ਪੁੱਤਰ ਹੀ ਸਨ। ਹੂੰ ਤੇ ਉਧਰੇ ਚੰਗੇ ਚੋਖੇ ਹੋਈ ਸਨ ਤੇ ਮੁਸਲਮਾਨਾਂ ਨਾਲੋਂ ਮਾੜੇ ਸਨ ਸਿੱਖ, ਥੋੜੇ ਜੂ ਸਨ। ਅੱਛਾ ਅੱਛਾ ਤੇ ਚੈਲ ਜਿਹੜੇ ਸਨ ਇਹਨਾਂ ਦੇ ਵੀ ਨਾਂ ਨਹੀਂ ਆਉਂਦੇ। ਆ ਚਾਹੇ ਇੱਥੇ ਲਵਾਰਾਂ ਵਾਲੇ ਕਾਲੇ ਸਨ, ਅੱਛਾ ਅੱਛਾ ਉਹ ਹੀ ਸਿੱਖ ਤੇ ਬਾਬਾ ਜੀ ਆਪਣੇ ਮੁਸਲਮਾਨ ਜਿਹੜੇ ਰਹਿੰਦੇ ਆ ਚੰਬਲ, ਹਾਂ ਇਹ ਉਹ ਸਿੱਖ ਵੀ ਤੁਸੀਂ ਦੱਸਿਆ ਚੰਬਲ ਸਨ, ਉਹ ਹਰ ਪਿੰਡ ਵਿੱਚ ਕਮੀ ਤੇ ਰੱਖੇ ਹੁੰਦੇ ਨਾ, ਉਹ ਜਿਹਨੂੰ ਕਹਿੰਦੇ ਹਲਵਾਰ ਕਹਿ ਦੀ ਜਾਂ ਉਹ ਤਾਂ ਉਹ ਹੀ ਸਨ। ਵਾਹ ਹੁਣ ਆ ਵਾਲ ਬਣਾਉਣ ਵਾਲਾ ਨਹੀਂ ਸਿੱਖ ਸੀ, ਹਜ਼ਾਰਾ ਸਿੰਘ ਉਹਦੇ ਨਾਂ ਸੀ। ਉਹ ਸਾਡੇ ਵੀ ਵਾਲ ਬਣਾਉਂਦਾ ਸੀ। ਮੁਸਲਮਾਨਾਂ ਦੇ ਉਹ ਬਣਾਉਂਦੇ ਸੀ। ਆਹੋ। ਅੱਛਾ ਅੱਛਾ ਉਹ ਇੱਕ ਵਾਰੀ ਜੰਜ ਸਾਡੇ ਆਲੇ ਦੇ ਇੱਕ ਆਦਮੀ ਟੁੱਕ ਪਈ ਅੱਛਾ ਘੁੰਮਣ ਸਮਝੋ ਉਹ ਜਾਂਦੇ ਨੇ, ਅੱਛਾ ਉਹਨਾਂ ਦੀਆਂ ਧੀਆਂ ਦੀ ਜੰਜ ਟੁੱਕ ਪਈ। ਉਹ ਫਤਿਹਪੁਰੀ ਇਹ ਸਰਕਿਆਂ ਤੋਂ ਬਿਲਕੁਲ ਹੈ ਨਾਲ ਹੀ। ਹੈ ਨਾ, ਹਾਂਜੀ ਉੱਥੋਂ ਟੁੱਕੀ ਔਰ ਖਾਂਦੇ। ਦੱਖਣ ਪਾਸੇ ਤੇ ਉਹ ਜਿਹੜੇ ਇੱਥੇ ਵੱਡੜੇ ਹੁੱਕਾ ਪਾ ਕੇ ਦੇਣ ਲੱਗੇ, ਜਾਂ ਉਹ ਜੰਜ ਜਿਹੜੇ ਆਈ ਤੇ ਹੁੱਕਾ ਪਾਏ ਨਾ ਹਜ਼ਾਰਾ ਸਿੰਘ, ਅੱਛਾ ਤੇ ਉਹ ਮਖੌਲ ਕਰਨਾ ਸਿੱਖਾਂ ਦਾ ਨਹੀਂ, ਉਹ ਖਾ ਝੁੱਕੇ ਪਾਣੇ।
ਉਹ ਆਖਣਾ ਚੌਧਰੀ ਮੇਰੇ ਉਹ ਚੌਧਰੀ ਨੇ ਅੱਛਾ ਤੇ ਮੈਂ ਹੁਕਾ ਨਾ ਪਾ ਤੇ ਤੁਸੀਂ ਆਖਣਾ ਇੱਥੇ ਇਹਨਾਂ ਦਾ ਆਖੇ ਹੀ ਕੋਈ ਨਹੀਂ ਲੱਗਦਾ। ਉਹ ਸ਼ੁਕਰ ਨਾਲ ਅੱਗੋਂ ਇਹਦੇ ਅੱਗੇ ਮੁੜ ਗੱਲਾਂ ਕਰਦੇ ਹੁੰਦੇ ਸਨ। ਅੱਛਾ ਤੇ ਥੋੜੇ ਉਹਨੇ ਨਾਂ ਆਉਂਦੇ ਤੇ ਮੈਨੂੰ ਜਿੰਨੇ ਜੀ ਸਨ ਹਾਂਜੀ। ਸਾਰੇ ਨਾਂ ਨਹੀਂ ਆਉਂਦੇ। ਬਹੁਤੇ ਹੁੰਦੇ ਹੋਣਗੇ, ਆਸਾ ਤਾਂ ਭੁੱਲਦੇ ਜਾਂਦੇ ਨੇ, ਟਾਈਮ ਬੜਾ ਹੋਇਆ। ਟਾਈਮ ਨਹੀਂ। ਹਾਂਜੀ ਹਾਂ ਕੰਨਣ ਸਿੰਘ ਵੀ ਆਈ ਸੀ, ਹਾਂਜੀ ਬਿਲਕੁਲ। ਹਜ਼ਾਰਾ ਸਿੰਘ ਵੀ ਆਈ ਤੁਹਾਡੇ ਸੀ। ਕੋਲ ਇਹਨਾਂ ਗੱਲਾਂ ਸੁਣੀਆਂ ਨਾ ਯਾਦ ਰੱਖੇ ਨਾ। ਨਾਂ ਲੈਂਦੇ ਰਹਿੰਦੇ ਸਨ, ਹਾਂਜੀ। ਵਡੇਰੇ ਵੀ ਨਾਂ ਅੱਜ ਹਾਂਜੀ, ਤੱਕ ਹਾਂਜੀ। ਲੈਂਦੇ ਰਹਿੰਦੇ ਨੇ। ਬਾਬਾ ਜਿਵੇਂ ਤੁਸੀਂ ਹੁਣ ਨਾਂ ਦੱਸਣ ਦੇ ਹੋ ਤੇ ਤੁਹਾਡੇ ਪਿੰਡ ਦੇ ਨਾ ਬੱਚੇ ਨੇ ਤੁਹਾਡੇ, ਇਹਨਾਂ ਯਾਦ ਰੱਖ ਲੈਣਾ ਫਿਰ। ਇਹਦਾ ਬਹੁਤ ਅੱਛਾ ਦਿਮਾਗ ਹੈ। ਹਾਂਜੀ ਉਹ ਤਾਂ ਤੁਹਾਡੇ ਸੁਣੀਆਂ। ਗੁਰਮਾਨ ਸਿੰਘ ਸੀ, ਉਹ ਸਾਡੇ ਪਹਿਲਵਾਨ ਸੀ, ਚਾਚਾ ਅਕਬਰ, ਉਹਦੇ ਨਾਲ ਟੋਬੀ ਖੇਡਦਾ ਸੀ। ਗੁਰਨਾਮ। ਗੁਰਨਾਮ ਸਿੰਘ। ਹਾਂ ਅੱਛਾ ਉਹ ਕੀ ਕਬੱਡਰ ਸੀ ਜੀ? ਹਾਂ ਕਬੱਡੀ ਖੇਡਦਾ ਸੀ। ਅੱਛਾ ਤੇ ਉਹਦੇ ਤੋਂ ਵੱਡਾ ਜਿਹੜਾ ਸੀ, ਸੁਣਿਆ ਹੋਵੇ ਤਾਂ ਤੂੰ ਨਹੀਂ, ਇਹ ਚੰਬਲਾਂ ਦਾ ਮਸ਼ਹੂਰ ਸੀ। ਉਹ ਸਾਡੇ ਸੋਚੇ ਤਾਂ ਵੀ ਖੇਡਦਾ ਰਿਹਾ। ਨਹੀਂ ਇਹਨਾਂ ਦੀ ਉਹਦੇ ਹੋਇਆ ਦਾ ਸਾਡੇ ਸੋਝੇ ਉਹਦੇ ਦਾ ਨਹੀਂ ਖਿਆਲ। ਤੇ ਉਹ ਅਕਬਰ ਸ਼ਾਹ ਤਾਂ ਨਹੀਂ? ਨਹੀਂ ਨਹੀਂ, ਨਹੀਂ ਨਹੀਂ। ਚੰਬਲ ਸੀ। ਚੰਗਾ ਹੋਏਗਾ। ਕਬਰੇ ਦੇ ਪੁੱਛੀ ਤੂੰ ਆਪਣੇ ਪਿੰਡ ਵਾਲਿਆਂ ਤੋਂ, ਤੈਨੂੰ ਦੱਸ। ਹਾਂ ਹਾਂ ਪਿੰਡ ਆਪਣਾ ਕਿਹੜਾ? ਇਸਰ ਕੇ। ਹਾਂ ਇਸੇ ਹਾਂਜੀ ਹਾਂਜੀ ਇਸਰ ਕਹਿੰਦੇ ਪਤਪੁਰੀ ਨਾਲ ਹੀ ਸਾਡੇ ਦਾ। ਹਾਂ ਹਾਂਜੀ ਤੇ ਇਹਨਾਂ ਨੂੰ ਪਤਾ ਹੈ ਹੁਣ ਉਹਨਾਂ ਚ ਸਿੱਖ ਜਿਹੜੇ ਸਾਡੇ ਤੋਤੇ ਜਿਹਨਾਂ ਨੂੰ ਆਂਦੇ ਸਨ। ਹਾਂਜੀ ਸੋਹਣੀ ਤੋਤੇ ਗਏ। ਹਾਂ ਉਹ ਡੇਰੇ ਦੇ ਨਾਲ ਜੀ ਤੋਤਿਆਂ ਵਾਲਾ ਹੀ। ਹਾਂ ਸੋਹਣੀ ਤੋਤਾ ਸੀ ਕਹਿੰਦੇ ਸਿੰਘ, ਉਹਨੂੰ ਹਾਂ। ਸੋਹਣੀ ਤੋਤਾ ਸੋਹਣੀ ਸੋਹਣੀ ਕਹਿੰਦੇ। ਐਵੇਂ। ਇਹ ਆਵਾਨਾ ਵਾਲੀ ਸਾਡੇ ਉਹ ਨਾਂ ਸੀ ਸੁਲਤਾਨ ਅਲੀ ਦਾ ਪਿਓ। ਅੱਛਾ ਉਹ ਬੜਾ ਬਹਾਦਰ ਜਵਾਨ ਸੀ ਭੱਜਣ ਦਾ। ਤੇ ਇੱਥੇ 5 ਕਿਲੇ ਬਾਗ ਸੀ ਉਹਨਾਂ ਦਾ, ਨਾਲ ਹੀ ਅੰਨ ਪਿੰਡ ਦੇ। ਅੱਛਾ ਤੇ ਉਹ ਇਹਨੂੰ ਵੇਖਣ ਅੱਗੇ ਲੋਕ ਕਹਿੰਦੇ ਅਜਬੰਦੇ ਸਨ। ਉਹ ਆਏ ਰਾਤ ਚੋਰੀ 2-3 ਬੰਦੇ ਉੱਥੋਂ ਬਾਗ ਦੇ ਵਿੱਚ ਵੜ ਕੇ ਨਾਲੇ ਖੂਨ ਖਾਣ ਲੱਗ ਪਏ। ਤੇ ਇਹ ਉੱਠ ਬੈਠਾ, ਸਾਡੇ ਖਬਰ ਹੋ ਗਈ ਇਹਨੂੰ, ਉਹਦਾ ਨਾਲ ਦੇ ਰਹੀ ਸੀ। ਹੂੰ ਤੇ ਡੇਰੇ ਉੱਠ ਬੈਠਾ, ਹਲਾ ਵਜਾਨੋ ਕਿਹੜੇ ਉਹ ਚੋਰ। ਉਹ ਭੱਜ ਵਗੇ। ਹੂੰ ਉਹ ਮਗਰੋਂ ਵੀ ਧਿਆਨ ਮਾਰਦੇ ਪਹਿਲਾਂ ਭੱਜਦੇ ਨਹੀਂ ਕਿ ਨਹੀਂ, ਜਿਹੜੇ ਜਿਸੇ ਇਹ ਭੱਜ ਵਗਾ ਉਹ ਵੀ ਮਗਰ। ਉਹ ਅਖੀਰੀ ਇਹਨੂੰ ਵਿਖਾਉਣ ਵਾਸਤੇ ਵਏ ਹੁਣ ਮਗਰੋਂ ਲੈ ਜਾਣ। ਅੱਛਾ ਅੱਛਾ ਉਹ ਛਾਲ ਮਾਰ ਗਿਆ ਪੁਲਿਸ ਹੋਈ ਤੇ ਜਿਸੇ ਇਹ ਦੋਰਿਓ ਪੈਰ ਚੁੱਕੇ ਉਸ ਪਾਰ ਜਾ ਪਿਆ। ਉਹ ਤੋਤਾ ਜਿਹੜਾ ਹਾਂ ਇਹ ਜੀ ਸਾਡੇ ਛਾਲ ਬੜੀ ਮਾਰਦਾ, ਸੁਆ ਟੱਪ ਜਾਂਦਾ ਸੀ ਦੱਸੇ। ਉਹ ਇਹ ਹੀ ਉਹ ਸੁਬਾ ਟੱਪ ਗਏ। ਸੁਆ ਸੀ ਤੇ ਵੀ। ਹਾਂ ਸੁਬਾ ਪਰ ਆਵਾਨ ਵਾਲੀ ਤਾਂ ਪਤਾ ਹੈ ਹਾਂਜੀ ਨਾ। ਹਾਂਜੀ ਚੰਗਾ ਵੱਡਾ ਹੈ। ਸਹੀ ਚੱਕ ਵਾਲਾ। ਹਾਂਜੀ ਹਾਂਜੀ ਇਹ ਤੋਂ ਰੱਖਿਆ ਇਹ ਹੈ। ਹੀ ਦੱਸ ਦੇ ਬਾਕੀ ਬਾਕੀ ਕਹਿੰਦੇ ਸੁਆ ਟੱਪ ਗਿਆ ਸੀ ਪਾਰ। ਹਾਂ ਕਿੰਨਾ ਜਵਾਨ ਸੀ। ਉਹ ਇਹ ਮੁੜ ਖਲੋ ਗਿਆ ਤੇ ਆਖਣ ਲੱਗਾ ਫਰੀਦਾ ਨੇ ਇਹ ਉਹ ਤੇ ਤੋਤਾ ਬਾਬਾ ਜੀ ਐਡੇ ਜਵਾਨ ਦਾ ਸਿੱਖ ਵੀ ਤੇ ਮੁਸਲਮਾਨ, ਆਪਣੇ ਬਾਬੇ ਵੀ ਦੱਸਦੇ ਬੜੇ ਬੜੇ ਜਵਾਨ ਮੁਸਲਮਾਨ ਬਿਲਕੁਲ ਵੀ। ਬਿਲਕੁਲ ਬੜੇ ਉਹ ਸੁਬਾ ਸਾਡੇ ਵਰਗਾ ਮੇਰਾ ਕਿੰਨਾ ਕਰਦੇ ਅੱਧ ਜ਼ਮੀਨ ਮੈਂ ਅਸੀਂ ਹੁਣ ਪਹਿਲੇ ਟਿਕ ਪੈਣਾ ਅੱਧ। ਇਸ ਵਕਤ ਤੇ ਅਸੀਂ ਆਪਣੇ ਲਾਂਡ ਚ ਹਾਂਜੀ ਹੁਣ 12-14 ਹੱਥਾਂ 'ਚ ਥੋੜੇ ਨਹੀਂ, ਹਾਂਜੀ ਹਾਂਜੀ 12-12 ਹੱਥ ਛਾਲ ਮਾਰ ਜਾਂਦੇ ਸਾਂ ਅਸੀਂ। ਅੱਜ ਹੁਣ ਕੱਖ ਵੀ ਨਹੀਂ। ਹਾਂਜੀ ਹਾਂਜੀ ਅੱਜ ਹੁਣ ਸੱਚੀ ਉਦੋਂ ਬੜੇ ਗੱਲ ਆ, ਜਵਾਨ। ਮੰਜੀ ਜਿਹੜੀ ਹੈ ਨਾ ਹਾਂਜੀ। ਹੁਣ ਮੇਰੇ ਤੋਂ ਇਹ ਭਾਰੂ ਹੈ, ਇਹ ਪਰ ਨਹੀਂ ਚੁੱਕ ਸਕਦਾ। ਹਾਂਜੀ ਵਕਤ ਵਕਤ ਦੀ ਗੱਲ ਹੈ ਨਾ ਜਿਵੇਂ ਤੇ ਇਹ ਮੇਰੇ ਤੋਂ ਛੋਟਾ ਹੈ ਤੇ ਅਸੀਂ 7 ਘੜਿਆਂ ਦਾ ਕਮਾਦ 14-15 ਕਿੱਲਿਆਂ ਤੋਂ ਲੈ ਆਏ ਸਾਂ ਚੁੱਕ ਕੇ ਚੁੱਕ ਕੇ ਹੈਂ। ਜਵਾਨ ਸਨ। ਉਹ ਪੀੜਿਆਂ ਇੰਨੀ ਢੋ ਨਿਕਲੀ ਸੀ। ਹਾਂਜੀ ਹਾਂਜੀ ਤੇ ਅੱਜ ਹੁਣ ਕੁਝ ਵੀ ਨਹੀਂ, ਗੱਲ ਵਕਤ ਦੀ ਹੁੰਦੀ ਹੈ। ਹੂੰ ਉਹ ਜਿਉਂ ਟੈਨਸ਼ਨ ਕੇ ਨਾ ਹਾਂਜੀ ਗੱਲਾਂ ਤੋਂ ਲੈ ਜੀ ਉਹ ਨਾ ਅੱਛਾ, ਸਾਡੇ ਬਜ਼ੁਰਗੋ। ਪਿੰਡ ਦੇ ਜਿਹੜੇ ਸਨ ਨਾ ਜੀ, ਹਾਂਜੀ ਹਾਂਜੀ ਵਡੇਰਿਆਂ ਦੀ ਸੁਣੀਆਂ ਨੇ ਗੱਲਾਂ। ਇੱਥੋਂ ਦੀ ਧੀ ਵਿਆਹੀ ਸੀ ਸ਼ੇਰੋ ਕੀ। ਸ਼ੇਰੋ ਕੇ ਹਾਂ। ਬੜੇ ਸਿੱਖ ਰਹੇ ਨੇ ਆਪ ਤੇ ਸ਼ੇਰੋ ਕੇ। ਕਮਾ ਦੀ ਧੀ ਵਿਆਹੀ। ਹਾਂਜੀ ਹਾਂਜੀ ਸ਼ੇਰੋ ਕੇ ਸਾਰਾ ਸਿੱਖਾਂ ਦਾ ਹੈ। ਹਾਂਜੀ। ਹਾਂਜੀ ਹਾਂ ਸਿਰੋਂ ਉਹ ਬੜੇ ਸਿੱਖਾਂ ਸਿੱਖ ਦਾ ਸਨ। ਉਹ ਜਿਹੜਾ ਸੀ ਨਾ ਬੰਦਾ, ਹਾਂ ਹਾਂ ਬਾਲੀ ਕਾ ਸਿੱਖਾਂ ਦਾ ਇੱਥੋਂ ਦਾ ਹਾਂਜੀ। ਚੰਬਲ ਸੀ, ਉਹ ਹਾਲਾਂ ਲੜੇ ਸਨ ਆਪੇ ਹਾਂਜੀ, ਹਾਂਜੀ। ਚੰਬਲ ਨਾ ਲੜੇ ਸਨ ਮੁਸਲਮਾਨ ਤੇ ਚੰਬਲ। ਇਹ ਸਨ ਦੋਵੇਂ ਘਰੀ ਚੰਬਲ ਤੇ ਵਾਹ ਛੋਟੇ ਛੋਟੇ ਉਦੋਂ ਮਾਰੇ। ਦੋਵੇਂ ਸਿੱਖ ਸਨ, ਜ਼ਾਤ ਚੰਬਲ ਸੀ। ਹਾਂਜੀ, ਜ਼ਾਤ ਹਾਂਜੀ ਚੰਬਲ। ਹਾਂਜੀ ਆ ਵੱਡੇ ਸਰਕਾਰੀ ਤੇ ਨਾ ਉਹ ਇਹ ਚੰਬਲ ਗਿਆ ਸੀ ਮੁਸਲਮਾਨ ਜਿਹੜਾ ਸੀ। ਅੱਛਾ ਉਥੇ ਦੂਜਾ ਜਿਹੜਾ ਸਿੱਖ ਸੀ ਨਾ ਇੱਥੋਂ ਦਾ ਸੇਰੋਕਿਆਂ ਦਾ, ਹਾਂਜੀ ਉਹ ਸ਼ਰਾਬਿਆ ਤੇ ਉਹ ਜਿਹੜੀ ਬੀਬੀ ਸੀ ਨਾ ਇੱਥੋਂ ਦੀ ਧੀ, ਉਹਨੂੰ ਉਸ ਲਾਇਆ ਜਾਂਦਾ ਤੇ ਸ਼ਰਾਬਿਆ ਸੀ, ਘੋੜੀ ਭਜਾ ਕੇ ਲੈ ਗਿਆ ਗਾਂ। ਉਹ ਜਿਹੜਾ ਸੀ ਨਾ ਚੰਬਲ ਇੱਥੋਂ ਦਾ, ਹਾਂ ਉਹ ਉਥੇ ਵੇਖਿਆ ਤੇ ਉਸ ਬੀਬੀ ਨਾਲ ਉਹ ਡੁਸਕੇ ਪਈ ਨਾਲ ਕਮੀ ਵੀ ਸੀ। ਤੇ ਉਸ ਆਖਿਆ ਇਹ ਤੇ ਸਾਡੇ ਪਿੰਡ ਦੀ ਧੀ ਹੈ ਤੇ ਇਹ ਕੀ ਬਣਿਆ ਹੈ। ਉਹ ਆਖਿਆ ਉਹ ਘੋੜੀ ਭਜਾ ਕੇ ਪੂਆ ਲੈ ਗਿਆ ਤੇ ਹੁਣ ਮੈਂ ਇਕੱਲੀ ਇੱਥੇ। ਉਸ ਜਿਹੜਾ ਸੀ ਆਪਣਾ ਚੰਬਲ, ਉਸ ਨਾਲ ਉਹਦੇ ਮਾਛੀ ਸੀ ਇੱਕ, ਹਾਂ। ਉਸ ਘੋੜੀ ਦਿੱਤੀ ਤੇ ਕੁੜੀ ਨੂੰ ਉੱਤੇ ਪਾਇਆ, ਆਪ ਟੁਰਦਾ ਆਇਆ ਤਾਂ ਕਿ ਇਹਨੂੰ ਚੰਬਲੀ ਲਾ ਕੇ ਆਉਣੀ ਉਹਨਾਂ ਦੇ ਘਰ। ਉਹ ਅੱਜ ਇੱਥੇ ਹੁਣ ਇੱਥੋਂ ਤੁਸੀਂ ਵੜਿਆ ਨਾ ਪਰਲੇ ਪਾਸੇ ਹਾਂਜੀ, ਡੇਰਾ ਹੈ, ਪਰਲੇ ਇਹ ਟੱਪ ਸੀ ਸਿੱਖਾਂ ਦਾ।
ਹੁਣ ਡੇਰਾ ਬਣਿਆ। ਜਿੱਥੇ ਉੱਤੇ ਫਲੈਕਸ ਲੱਗੀ ਹਾਂਜੀ ਹਾਂਜੀ ਉਹ ਡੇਰਾ ਕਹਿ ਰਹੇ ਨਾ ਉਹ ਡੇਰਾ ਹਾਂਜੀ, ਇੱਕ ਟੱਪ ਸੀ ਸਿੱਖਾਂ ਦਾ। ਅੱਛਾ ਅੱਛਾ ਤੇ ਇਥੋਂ ਨਾ ਉਹ ਜਿਹੜੇ ਤੁਹਾਨੂੰ ਮਕਾਨ ਵਿਖਾਏ ਨੇ ਉਹ ਮਕਾਨ ਉਹਨਾਂ ਦੇ ਸਨ। ਉਹਨਾਂ ਮਾਛੀ ਸੀ, ਉਹ ਘੋੜੀ ਤੇ ਅੱਗੇ ਵਾਗ ਫੜੀ ਤੇ ਉਹ ਕੁੜੀ ਉੱਤੇ ਬੈਠੀ। ਉਹ ਸਾਰੇ ਸਿੱਖ 12 ਵਜੇ ਬੈਠੇ। ਉਹਨਾਂ ਆਖਿਆ ਕੁੜੀ ਸਾਡੀ ਹੈ ਤੇ ਘੋੜੀ ਜਿਹੜੀ ਹੈ ਘੋੜੀ ਆਮਦੀਨ ਦੀ ਹੈ, ਸਾਡੇ ਨਾਲ ਤਾਂ ਬੜਾ ਖਿਲਾਫ ਹੈ ਤੇ ਇਹ ਕੀ ਚੱਕਰ ਵਾਹ ਜੀ ਚੱਲਿਆ। ਵਾਹ, ਵੇਲੋ ਜੀ ਆਪਣੀ ਦੁਸ਼ਮਣੀ ਹੈ। ਅੱਛਾ ਉਹ ਘਰ ਗਏ, ਉਹਨਾਂ ਕੁੜੀ ਨੂੰ ਪੁੱਛਿਆ ਬਿਆਨ ਦੀ ਗੱਲ ਥਾ ਕਿ ਉੱਥੇ ਤੇ ਚਾਚਾ ਆਮਦੀਨ ਸੀ, ਉਸ ਮੈਨੂੰ ਉੱਥੇ ਘੋੜੀ ਧੰਬਾਇਆ ਤੇ ਬੰਦਾ ਨਾਲ ਦਿੱਤਾ ਸੀ ਤੇ ਉਹ ਜਿਹੜਾ ਤੁਹਾਡਾ ਜਵਾਈ ਸੀ ਉਹ ਤੇ ਘੋੜਾ ਭਜਾ ਕੇ ਕਹਿ ਲੈ ਗਿਆ। ਉਹਨਾਂ ਰਾਤ ਨੂੰ ਸੱਦਿਆ, ਆਪ ਲੱਗੇਗਾ ਉਹਦੇ ਮੀਆਂ ਤੇਰੀ ਸਾਡੀ ਜਿਹੜੀ ਹੈ ਨਾ ਸੁਲਾ, ਤੂੰ ਸਾਡੀ ਇੱਜ਼ਤ ਰੱਖੀ ਹੈ ਤੇ ਅਸੀਂ ਤੇ ਕੋਈ ਲੜਾਈ ਨਹੀਂ ਤੇਰੀ। ਉਹ ਇੰਜ ਦੇ ਵੀ ਸਿੱਖ ਸਨ। ਵੇਖੋ ਮੈਂ ਉਹੀ ਕਹਿ ਲਗਾ ਭਾ, ਸਾਡਾ ਹੁਣ ਮਾੜੀ ਕੋਈ ਦਾਵਤ ਇਹਨੂੰ ਤਾਂ ਧੀ ਛੱਡ ਉਹਦੀ ਭਾਵੇਂ ਜੋ ਮਰਜ਼ੀ ਅਸੀਂ ਤਾਂ ਕਹਿੰਦੇ ਮਰੇ ਵੀ ਸਾਡੇ ਸਗੋਂ ਇਹਦੀ ਲਵੇ ਸਗੋਂ ਹੈ। ਹੁਣ ਇਵੇਂ ਉਹਨਾਂ ਦੇ ਦੀ ਨੇ ਆਪਣੀ ਸਮਝਿਆ ਜੇ ਅਜੇ ਲੜੇ ਸਨ। ਬੜੀ ਗੱਲ ਨਹੀਂ ਜੀ, ਉਹ ਬੜਾ ਹਿਆ ਕਰਦੇ ਸਨ। ਹਾਂਜੀ। ਅੱਛਾ ਬਾਬਾ ਜੀ, ਇੱਥੇ ਪਿੰਡ ਦੇ ਵਿੱਚ ਲੁਹਾਰ ਜਿਹੜੇ ਉਹ ਧੜੀਆਂ ਪੰਜਾਲੀ ਪੰਜੂਰੀਆਂ ਬਣਾਉਂਦੇ ਹਨ, ਲੱਕੜੀ ਦਾ ਕੰਮ ਕੌਣ ਕਰਦਾ ਸੀ? ਉਹ ਮੁਸਲਮਾਨ ਨਹੀਂ ਸਨ। ਕੌਣ ਸੀ ਉਹ? ਲੁਹਾਰ ਥਰਕਾਨ ਨਾਮ ਮੈਂ ਪੁੱਛਦਾ ਸੀ ਕਿਹੜਾ? ਉਹਦਾ ਜਿਹੜਾ ਸੀ ਨਾ ਇੱਕ ਲੋਹਾਰ ਕੈਮਾ ਨਾਂ ਸਾਸੂ। ਕੈਮਾ। ਹਾਂ, ਇੱਕ ਦਾ ਨਾਂ ਸੀ ਮਹੰਮਦ। ਅੱਛਾ ਅੱਛਾ। ਮਹੰਮਦ ਦੇ ਪਿਓ ਦੇ ਨਾਂ ਸੀ ਬੱਗਾ। ਅੱਛਾ ਇਹ ਹੀ ਸੰਤ ਮੈਂ ਨਾ ਅਨਵਰ ਅਲੀ ਮੈਂ ਪਿੱਛੋਂ ਆਇਆ। ਇਹ ਪਿੱਛੋਂ ਆਏ ਨੇ ਖੜੇ ਵੇ ਕਿਹੜੇ ਪਿੰਡੋਂ ਲਾਮੋ ਆਂਦਾ ਅੱਛਾ। ਇਹਨੇ ਪਹਿਲੇ ਜੱਦੀ ਲੁਹਾਰ ਉਹ ਸਨ ਸਾਰਿਆਂ ਜੱਦੂ ਬੱਗਾ ਨਾਂ ਸਾਸੂ। ਮਹੰਮਦ ਸੀ ਨਾਂ ਦੇ ਤੇ ਉਹਦੇ ਬਾਪ ਦੇ ਨਾਂ ਸੀ ਬੱਗਾ। ਹਾਂ ਮਹੰਮਦ ਤੇ ਖੈਰੀ ਮੇਰੇ ਸਿੱਖਾਂ ਨੂੰ ਜਾਣਦਾ ਸੀ ਨਾ, ਉਹ ਸੀ। ਹਾਂ ਹਾਂ ਅਤੇ ਉਹ ਬੱਗਾ ਜਿਹੜਾ ਉਹ ਸਾਡੇ ਵੇਖਣ ਚ ਉਦੋਂ ਰਹਿ ਗਿਆ ਸੀ, ਬੁੱਢਾ ਹੋ ਗਿਆ ਸੀ ਮੇਰੇ ਜਿਹੜਾ ਥਰਕਾਨ ਸੀ ਉਹਦੇ ਨਾਂ ਕੈਮਾ ਸੀ। ਹਾਂ ਤੇ ਉਹ ਇਹਨਾਂ ਸਿੱਖਾਂ ਨਾਲ ਬੜਾ ਆਉਂਦਾ ਪਿਆ ਸੀ, ਸ਼ਰਾਬੀ ਵੀ ਸੀ ਉਹ। ਹਾਂ ਤੇ ਉਹ ਪੀਂਦਾ ਪੁੰਦਾ ਸੀ। ਉਹ ਨੰਗੀ ਸੀ ਤੇ ਇਸੇ ਵਡੇਰਾ ਹੋ ਗਿਆ। ਅੱਛਾ। ਤੇ ਉਹ ਪੰਜਾਲੀਆਂ ਵੀ ਕੋੜ ਕੋੜ ਉਹ ਬਣਿਆ ਮੁਕੰਮਲ ਸਿੱਖਾਂ ਦੇ ਵੀ ਮੁਸਲਮਾਨਾਂ ਦੇ ਵੀ ਇਹ ਸਾਰਿਆਂ ਦਾ ਜੀ। ਤੇ ਬਾਬਾ ਜੀ ਉਦੋਂ ਆਟਾ ਵਾਸਤੇ ਕੋਈ ਚੱਕੀ ਸੀ ਜਾਂ ਕੋਈ ਖਰਾਸ ਹੈ ਸਨ? ਖਰਾਸ ਪਿੰਡ ਕਿਹਨਾਂ ਦਾ ਸੀ ਖਰਾਸ? ਉਹ ਮੁਸਲਮਾਨ ਨੇ ਸੀ। ਸਿੱਖ ਜੈਸਾ ਸਰਕਾਨ ਅਲੀ ਮੁਹੰਮਦ ਹਾਂਜੀ ਤੇ ਨੂਰ, ਹਾਂ ਇਹ ਦੋ ਭਰਾ ਸਨ। ਅੱਛਾ। ਇਹ ਬੋਰਿਆਂ ਵਾਲੇ ਆਉਂਦੇ ਸਾਡੇ ਆ ਬੋਰਿਆਂ ਵਾਲਾ ਬੋਰਿਆਂ ਵਾਲਾ ਤੇ ਆ ਗਏ ਸਨ। ਹਾਂ ਸਿੱਖਾਂ ਦੇ ਟਾਈਮ ਹੁੰਦਿਆਂ ਬੂਏ ਦੇ ਤੁਰਲੇ ਪਾਸੇ ਬੋਰਿਆਂ ਵਾਲਾ ਉਹ। ਹਾਂ ਅੱਛਾ ਅੱਛਾ ਅੱਛਾ। ਇਹ ਸਿੱਖਾਂ ਦੇ ਟਾਈਮ ਤੇ ਇੱਥੇ ਹੀ ਸਨ। ਅੱਛਾ ਅੱਛਾ। ਇਹਨਾਂ ਨੂੰ ਕਿਹੜਾ ਦੇਖੋ ਕੀ ਵੱਡੇ ਦਾ ਨਾਂ ਸਾਨੇ, ਇਹਨਾਂ ਦੇ ਪਿਓ ਦਾ ਨਾਮ ਵੀ ਵਾਹ। ਚਲੋ ਕੋਈ ਨਹੀਂ ਵੀ ਯਾਦ ਹੁੰਦਾ, ਕੋਈ ਨਹੀਂ ਤੁਸੀਂ ਭਾਰਨਾ ਦੇ ਅੰਦਰ। ਅੱਛਾ ਬਾਬਾ ਜੀ, ਨੂਰ ਤੇ ਅਲੀ ਦੋ ਭਰਾ ਸਨ। ਹਾਂ ਤੇ ਉਦੋਂ ਪਿੰਡ ਦੇ ਵਿੱਚ ਪੱਕੇ ਘਰ ਕਿਹਦੇ ਹਨ? ਯਾਦ ਹੈ ਕੋਈ ਕਿਹਦਾ ਹੁੰਦਾ? ਉਹਨਾਂ ਦੇ ਉਹ ਆਓ ਸਿੱਖਾਂ ਦੇ ਜਿਹੜੇ ਦੋ ਚੁਬਾਰੇ ਵੇਨੇ ਨਾ ਪਿਆ ਉਹ ਹੀ ਸਨ। ਉਹ ਬਿਲਕੁਲ ਇੱਥੇ ਇੱਟ ਨਹੀਂ ਸੀ ਕਿਸੇ ਦੀ। ਸਾਰੇ ਟੋਟਲ ਕੱਚੇ ਸਨ। ਮਸੀਤਾਂ ਵੀ ਕੱਚੀਆਂ ਸਨ। ਅੱਛਾ ਅੱਛਾ। ਉਹਨੇ ਜਿਹੜੀ ਆ ਮਸੀਤ ਹੈ ਨਾ, ਇਹ ਵੀ ਕੱਚੀ ਸੀ। ਇਹ ਵੀ ਆ, ਇਹ ਤੇ ਸਾਡੇ ਹੁੰਦਿਆਂ ਮਰਸਾਏ ਵੇਰੀ ਹੁਦੇੜ ਕੇ ਬਣਾਈ। ਇਹ ਨਵੀਂ ਮੋੜ ਸ਼ਹੀਦ ਕਰਨੀ ਚਾ, ਮੋੜ ਹੁਦੇੜਨੀ ਚਾ, ਮੁੜ ਕੋ ਤੇਰੇ ਰੰਗਾ ਕੋ ਹੋਰ ਅੱਛਾ ਬੰਦਾ ਆ ਜਾਣਾ, ਉਹ ਸਾਗਣਾ ਯਾਦ ਛੱਡੋ। ਅਖੀਰੀ ਮੋੜੋ ਜਿਹਦਾ ਮੈਂ ਨਾਂ ਲਿਆ ਹੈ ਨਾ, ਮਾਨਾ ਵਾਲੀ ਦਾ ਸੁਲਤਾਨ ਅਲੀ, ਉਹ ਰੱਬੀ ਆ ਗਿਆ ਤੇ ਮਿਲੇ ਨੇ। ਤੇ ਸੈਨ ਦੇ ਵਿੱਚ ਅਨ ਮੜਾ ਸਾਡੇ ਰੰਗੇ ਲੱਗੇ, ਇਹਨਾਂ ਦਾ ਛੋਟ ਛੰਨੇ ਜਿਹੜੇ ਸਨ। ਹਾਂਜੀ ਤੇ ਉਹ ਵਡੇਰੇ ਹੁੱਕੇ ਤੇ ਬੈਠੇ ਸੈਨ ਦੇ ਵਿੱਚ। ਉਹ ਜਿਹੜੇ ਬੈਠੇ ਤੇ ਉਹ ਆਖਣ ਲੱਗਾ, ਬਈ ਬੀਬਾ ਇਹ ਕੀ ਬਣਾਉਂਦੇ ਹੋ ਭਾਈ? ਇਹ ਜੀ ਇੱਕ ਮਸੀਤ ਹੈ, ਅੰਦਰਾਂ ਸ਼ਹੀਦ ਕਰੋ। ਸੁਲਤਾਨ ਅਲੀ ਦਾ ਭੱਠਾ ਹੋਵੇ ਭੱਟੀ ਦਾ, ਤੇ ਤੁਸੀਂ ਕੱਚੀ ਮਸੀਤ ਬਣਾਓ ਨਾ ਪੱਕੀ ਬਣਾਓ। ਮਾਸ਼ਾਅੱਲਾ ਬੜੀ ਜਿੰਨੀ ਦੇਰ ਮਸੀਤ ਜੋਗੀ ਇੱਟ ਰਹਿ ਜਿੰਨੀ ਚਾਹੀਦੀ। ਉੱਥੋਂ ਇੱਟਾਂ ਦੀਆਂ ਇਹ ਮੁੜ ਪੱਕੀ ਉਦੋਂ ਦੀ ਬਣੀ ਹੈ। ਅੱਛਾ ਅੱਛਾ। ਤੇ ਜਿਹੜੇ ਗੁਰਦੁਆਰਾ ਸੀ ਉਹ ਵੀ ਪੱਕਾ ਸੀ? ਉਹ ਪੱਕਾ ਹੀ ਸੀ। ਅੱਛਾ ਉਹ ਪੱਕਾ। ਉਵੇਂ ਛੱਤਿਆ ਉਹ ਤਾਂ ਉਹਨੇ ਹੀ ਬਣਾਇਆ। ਅੱਛਾ ਅੱਛਾ। ਉਵੇਂ ਹੀ ਛੱਤਿਆ ਉਹਨਾਂ ਤੇ ਉਹ ਗੁਰਦੁਆਰੇ ਚ ਕੀ ਫਿਰ ਬਣਿਆ ਹੁਣ ਗੁਰਦੁਆਰਾ ਜਿਹੜਾ? ਉਹਦੇ ਸਕੂਲ ਬਣਾਇਆ। ਅੱਛਾ, ਯਾਨੀ ਪਿੰਡ ਵਾਲੇ ਮੁਸ਼ਤਰਕਾ ਆਪਣਾ ਜਿਹੜਾ ਉਹ ਫੈਸਲਾ ਕਰ ਲਿਆ ਇਹ ਇੱਜ਼ਤ ਵਾਲਾ ਥਾਂ ਬਣਾਇਆ ਨਾ। ਉਹ ਤਾਂ ਹੋਰ ਜੇ ਜਨਰਲ ਸਿੰਘ ਆਇਆ ਤੇ ਉਹ ਉਸ ਦਾ ਕਿਹਾ ਵਾ ਸਾਡੇ ਗੁਰਦੁਆਰਾ ਦਾ ਕੀ ਕੀਤਾ ਜੀ। ਅੱਛਾ ਉਹਨਾਂ ਆਖਿਆ ਜੀ ਅਸਾਂ ਤੇ ਉਹ ਸਕੂਲ ਬਣਾਇਆ। ਉਹਨਾਂ ਆਖਿਆ ਬਿਹਤਰ ਕੀਤਾ ਜੇ ਚਲੋ ਬੇਦਬੀ। ਉਹ ਬੜਾ ਖੁਸ਼ ਹੋਇਆ। ਪੜ੍ਹਾਈ ਤੇ ਹੁੰਦੀ ਹੈ ਨਾ, ਉਹ ਬੜਾ ਖੁਸ਼ ਹੋਇਆ ਇਸ ਗੱਲ ਤੇ ਉਹ ਸ਼ਾਬਾਸ਼ ਦਿੱਤੀ। ਉਹਦਾ ਆਖਿਆ ਸਹੀ ਕੀਤਾ ਜੇ ਤੁਸੀਂ ਪੜ੍ਹਾਈ ਦੇ ਵਿੱਚ ਹੁੰਦੀ ਹੈ ਨਾ। ਸਾਡੇ ਬਾਕੀ ਉਸ ਗੱਲ ਲਖਾਣ ਉਹ ਵੀ ਇੱਜ਼ਤ ਵਾਲਾ ਥਾਂ ਸੀ, ਬੇਸੰਦ ਨਹੀਂ ਸੀ ਨਾ। ਉਹ ਪਿਛਾਂ ਆਇਆ ਸੀ ਚੰਨਣ ਸਿੰਘ, ਮੈਂ ਵੀ ਵੇਖਿਆ। ਅੱਛਾ ਤੇ ਉਹ ਤੇਰੇ ਵੇਖਣ ਚ ਆਇਆ ਸੀ। ਉਹਨਾਂ ਦਾ ਪਿੰਡ ਸੀ ਇਕੱਠਾ ਵੱਡਬਰ, ਜਿਹੜਾ ਉਹਦੇ ਪਿੰਡ ਵੱਡਬਰ
ਬਟਬਰ ਹੈਗਾ ਹੈ। ਹਾਂਜੀ। ਬਟਬਰ ਹੈ ਏਰੀਆ ਵਿੱਚ ਹੈ। ਉਹ ਤੇ ਉਹ ਬੈਠੇ ਨੇ ਉੱਥੇ ਜਿਹੜੇ ਆ ਚੰਬਲ ਨੇ ਨਾ, ਹਾਂ, ਹਾਂ। ਉਹ ਵੱਡਪੁਰ ਪਿੰਡ ਬੈਠੇ ਨੇ। ਹਾਂ। ਅੱਛਾ ਜਿਹੜਾ ਉਹ ਚੰਨਣ ਸਿੰਘ ਹੈ, ਉਹਨਾਂ ਉੱਥੇ ਪੁਆਇਆ, ਉਹਨੂੰ ਨਹੀਂ ਸਹੀ ਪਈ, ਉਹ ਉਸ ਲਾਮੇ ਪਵਾ ਲਈਏ ਤੇ ਆਪ ਉਹ ਦਿੱਲੀ ਹੁੰਦਾ ਹੈ। ਅੱਛਾ ਅੱਛਾ ਪਤਾ ਨਹੀਂ ਹੁਣ ਫੌਤ ਹੋ ਗਿਆ। ਦੋ ਉਹਦੇ ਪੁੱਤਰ ਨੇ, ਮੈਨੂੰ ਨਾਂ ਦਾ ਨਹੀਂ ਪਤਾ, ਉਹ ਤੇ ਦੱਸ ਦੇਣਾ। ਅੱਛਾ ਅੱਛਾ ਦੋ ਉਹਦੇ ਪੁੱਤਰ ਨੇ, ਧੀਆਂ ਵੀ ਸੱਸ ਉਹ ਆਖਿਆ ਮੈਂ ਇਦੋਂ ਜਾ ਕੇ ਸਾਰਿਆਂ ਨੂੰ ਪੜਾਇਆ ਹੈ। ਉਹ ਅਫਸਰ ਲੱਗੇ ਨੇ। ਤਰਾਏ ਧੀਆਂ ਸੱਚ। ਅੱਛਾ ਅੱਛਾ ਉਹ ਅਫਸਰ ਲੱਗੇ ਨੇ ਹਾਂ। ਤੇ ਦਿੱਲੀ ਰਹਿੰਦਾ ਹੁਣ। ਦੱਸ ਰਿਹਾ ਅੱਛਾ। ਸਾਡਾ ਇੱਥੋਂ ਦਾ ਨਾ ਸ਼ਾਹੀਆ ਹੈ ਖਿਜ਼ਰਨਾਸ, ਉਮਰ ਯਾਦ ਹੈ। ਉਹ ਗਿਆ ਹੈ ਉਹਦੇ ਉਹਨਾਂ ਦੇ ਕੋਲ। ਅਰੇ ਖਿਦਰ ਗਿਆ ਹੈ। ਖਿਜ਼ਰ ਗਿਆ ਹੈ ਉੱਥੇ, ਰਾਤਾਂ ਉਹਨਾਂ ਕੋਲ ਰਹਿ ਕੇ ਆਇਆ ਹੈ ਦਿੱਲੀ। ਆ ਤੂੰ ਸਾਡੇ ਪਿੰਡ ਤੋਂ ਵੀ ਵਿਖਾਇਆ ਮੇਰੇ ਪੁੱਤਰਾਂ ਦਾ ਪੋਤਰਿਆਂ ਦਾ ਹਾਣੀ ਉਹ। ਅੱਛਾ 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 ਬਾਬਾ ਜੀ, ਜਿਹੜੇ ਤੇ ਹਿੰਦੂ ਖੱਤਰੀ ਸਨ, ਹਾਂ। ਉਹ ਦੁਕਾਨਾਂ ਕਰਦੇ, ਕੀ ਕੰਮ ਕਰਦੇ ਸੀ ਭਲਾ? ਉਹ ਖੱਤਰੀ ਜਿਹੜੇ ਸਨ ਉਹ ਇੱਥੇ ਇੱਕ ਦੋ ਦੁਕਾਨਾਂ ਹੀ ਕਰਦੇ ਸਨ। ਕਾਹਦੀਆਂ ਦੁਕਾਨਾਂ ਸੀ ਬਾਬਾ ਜੀ ਭਲਾ? ਆ ਬਾਲਾਂ ਵਾਲੀਆਂ ਖੇਡਾਂ, ਪਰਚੂਨ ਵਾਲੀਆਂ। ਪਰਚੂਨ ਅੱਛਾ, ਅੱਛਾ। ਹਾਂ। ਹੋਰ ਏਡੀ ਵੱਡੀ ਦੁਕਾਨ ਇੱਥੇ ਗਿਆਨੇ ਹੀ ਸਨ ਖੱਤਰੀ। ਅੱਛਾ ਅੱਛਾ, ਯਾਨੀ ਮੇਰੀ ਥੋਕ ਵਾਲੀ ਕੋਈ ਨਹੀਂ ਸੀ ਉਹਨਾਂ ਦੀ, ਨਾ ਜਿਹੜਾ ਆਂਦੇ ਕਿ ਸੂਤ ਤੇ ਦਿੰਦੇ ਹਾਂ ਨਾ ਸਮਾਨ? ਜੀ ਨਾ, ਅੱਛਾ ਅੱਛਾ, ਛੋਟੇ ਇੱਥੇ ਇਹਨੇ ਜੋ ਕੋਈ ਨਹੀਂ ਸਨ। ਅੱਛਾ 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 ਇਹ ਹੌਲੇ ਹੀ ਸਨ। ਅੱਛਾ ਅੱਛਾ। ਹਾਂ। ਤੇ ਉਹ ਜਿਹੜੇ ਇੱਧਰ ਤੈਨੂੰ ਦੱਸਿਆ ਤੇ ਬਾਬਾ ਜੀ ਆਲੇ ਦੁਆਲੇ ਕੋਈ ਇਹਨਾਂ ਦੇ ਖੂਹ ਪੈਲੀਆਂ ਚ ਕਿਹੜੇ ਸਕੂ ਨਾਮ ਮਸ਼ਹੂਰ ਹੈ ਜਾਂ ਤੁਹਾਨੂੰ ਖੂਹਾਂ ਦੇ ਨਾਂ ਪਹਿਲੀਆਂ ਰੱਖਣ? ਦੇਖੋ ਇਹਨਾਂ ਦਾ ਇੱਕ ਹੀ ਰਿਹਾ ਜੱਦੀ ਹੈ। ਕਿਹੜਾ ਜੀ? ਲੰਦ ਚੜਦੇ ਲਾਂਦੇ ਰਿਹਾ। ਉਹਨਾਂ ਨੇ ਤੁਹਾਨੂੰ ਜਿਹੜਾ ਦੱਸਿਆ। ਹਾਂ ਕੀ ਸੀ ਉਹਦਾ ਨਾਮ? ਹਿੰਦੂ ਵਾਲਾ ਜਿਹੜਾ ਦੱਸਿਆ? ਹਾਂ, ਹਿੰਦੂਆਂ ਵਾਲਾ ਖੂਹ। ਅੱਛਾ ਅੱਛਾ ਇੱਥੇ ਇੱਕ ਪਿੰਡ ਦੇ ਮੁੱਢ ਵੀ ਸਾਈ ਸੱਚੋ ਵੀ ਯਾਦ ਆ। ਅੱਛਾ, ਉਹਦਾ ਨਾਮ ਕੀ ਸੀ? ਇਹ ਪਿੰਡ ਦੇ ਮੁੱਢ ਵਾਲਾ ਇਹਨੂੰ ਇਹ ਛੱਡਦੇ ਸਨ ਨਾ। ਇਹ ਆ ਅੱਛਾ ਸਿੱਖਾਂ ਜਿਹੜਾ ਦਾ ਅੱਛਾ ਜਿਹੜਾ ਮੁੱਢ ਵਾਲਾ ਸੀ, ਸਿੱਖ ਇਹਦਾ ਪਾਣੀ ਪੈਲੀਆਂ ਲੱਗਦਾ ਕਿ ਪੀਣ ਵਾਸਤੇ? ਨਾ ਪੈਰੀਆਂ ਪੈਲੀਆਂ ਵਾਲਾ। ਅੱਛਾ ਅੱਛਾ ਇਹ ਉਹਦੇ ਉਸ ਖੂਹ ਵਾਲੇ ਥਾਂ ਤੇ ਜਿਹੜਾ ਪਰਿਓ ਆਵੀਏ ਦੇ ਵਿੱਚ ਮਕਾਨ ਬਣੇ ਨਾ, ਅੱਛਾ ਅੱਛਾ ਇਹ ਉਸ ਥਾਂ ਤੇ ਬਣੇ ਨੇ ਖੂਹ। ਅੱਛਾ ਬਾਬਾ, ਸਕੂਲ ਵੀ ਉਦੋਂ ਹੁੰਦਾ ਸੀ ਆਪਣਾ ਨਾ 47 ਤੋਂ ਪਹਿਲਾਂ? ਸਕੂਲ ਕੋਈ ਨਹੀਂ ਸੀ। ਤੇ ਬੱਚੇ ਕਿੱਥੇ ਪੜਨ ਜਾਂਦੇ ਹਾਂ? ਬੱਚੇ ਇੱਥੇ ਗਜਿਆਣੇ ਗਜਾਣੇ। ਅੱਛਾ, ਗਜਿਆਣੇ ਪੜ੍ਹੇ ਨੇ। ਤੁਸੀਂ ਵੀ ਜਾਂਦੇ ਰਹੇ ਸਕੂਲ? ਜਿਹੜੇ ਤੁਹਾਡੇ ਦਾਣ ਦੇ ਨਾ, ਮੈਂ ਇੱਥੇ ਹੀ ਗਿਆ ਮੁੜ। 47 ਤੋਂ ਬਾਅਦ ਹੀ ਗਏ ਸਕੂਲ? ਹਾਂ। ਅੱਛਾ, ਪਹਿਲਾਂ ਨਹੀਂ ਗਏ? ਸਿੱਖ ਟੁਰ ਗਏ ਨੇ ਤੇ ਗਿਆ। ਅੱਛਾ 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 ਤੇ ਮੈਂ ਤੇ ਮੁੜ ਇੱਕ ਦਿਨ ਹੀ ਜਾ ਕੇ ਤੇ ਉਹਨਾਂ ਨੂੰ ਦੋ ਕਹਦੇ ਪਰ ਛੱਡੇ, ਪਹਿਲਾ ਵੀ ਤੇ ਦੂਜਾ ਵੀ। ਅੱਛਾ ਉਹ ਬੜੇ ਮਾਸਟਰ। ਅੱਛਾ ਬਾਬਾ ਜੀ, ਤੁਹਾਡਾ ਤੁਸੀਂ 13 ਸਾਲ ਦੇ ਦੱਸਦੇ ਪਏ ਹੈ ਸਾਂ, ਜੀ। ਤੁਹਾਡਾ ਹਾਣੀ ਕੋ ਹੈ ਸੀ ਸਿੱਖ ਜੀ ਦਾ, ਤੁਹਾਨੂੰ ਨਾਂ ਯਾਦ ਹੋਵੇ? ਤੁਹਾਡੀ ਹਮ ਉਮਰ ਉਸ ਟਾਈਮ? ਸਿੱਖਾਂ ਚ ਹਾਂਜੀ, ਸਿੱਖਾਂ ਦਾ। ਇੱਕ ਮਿੰਦੂ ਨਾਂ ਸਾਸੂ ਬੜਾ ਤੇਜ ਸੀ। ਅੱਛਾ ਜੀ। ਹਾਂ। ਹਾਂ ਸਾਡੇ ਨਾਲ ਸਿੱਖਾ ਸੀ, ਮੇਰੇ ਨਾਲ ਮੈਂ ਹੁਣ ਤੈਨੂੰ ਆਖੀਏ। ਨਹੀਂ, ਸੱਚੀ ਗੱਲ ਕਰੀ। ਮੁਸਲਮਾਨ ਜਿੰਨੇ ਛੋੜ ਸਨ, ਹਾਂਜੀ ਇੱਕ ਮੇਰਾ ਬਾਬੇ ਦਾ ਪੁੱਤਰ ਇੱਥੇ ਕਿ ਮੈਂ ਸਾਡੇ ਤੋਂ ਸਿੱਖੇ ਉਹਨਾਂ ਚ ਕੋਈ ਨਹੀਂ ਸੀ, ਇੱਥੇ ਮੁਸਲਮਾਨਾਂ ਚ ਕੋਈ ਨਹੀਂ ਸੀ। ਅੱਛਾ ਅੱਛਾ ਉਹ ਸਾਡੇ ਨਾਲੋਂ ਵੀ ਤੇਜ ਸੀ। ਅੱਛਾ। ਤੇ ਜਿਹੜਾ ਉਹਦਾ ਵੱਡਾ ਭਰਾ ਸੀ ਉਹ ਲੋਲੜ ਜਿਹਾ ਸੀ, ਹਾਂ। ਗੱਲਾਂ ਜਰਾ ਥੱਥੀਆਂ ਕਰਦਾ ਸੀ। ਉਹਦਾ ਨਾਂ ਕੀ ਸੀ? ਲਖਮਣ। ਲਖਮਣ। ਹਾਂ ਅੱਛਾ ਅੱਛਾ ਲਖਮਣ ਸਿੰਘ। ਹਾਂ। ਅੱਛਾ ਅੱਛਾ। ਤੇ ਉਹ ਬਾਬਾ ਬੋਰਡਰ ਸੀ ਜਿਸਮ ਦਾ ਵੀ। ਹਾਂ ਹਾਂ। ਉਹ ਸਦਾਗਰ ਦੇ ਪੁੱਤਰ ਸਨ। ਅੱਛਾ ਅੱਛਾ ਤੇ ਹੋਰ ਭਾਈ ਉਹ ਦੂਜਿਆਂ ਦੇ ਵੱਡਿਆਂ ਦੇ ਅੱਗੇ ਤੂੰ ਕੌਡੀ ਵਾਲਿਆਂ ਦੇ ਤੁਹਾਨੂੰ ਨਾਮ ਦੱਸੇ ਨੇ। ਹੂੰ ਇੱਕ ਮਾਮ ਫੱਦਾ ਸੀ ਤੇ ਕੌਡੀ ਖੇਡਦਾ ਸੀ ਤੇ ਉਹਦੇ ਜਿਹੜੇ ਨੇ ਰੱਜਾ ਸਿੰਘ ਦੇ ਪੁੱਤਰ ਹੂੰ ਦੋ ਹੀ ਇਹ ਹੁੰਦੇ। ਬਘੇਲ ਸਿੰਘ ਦੇ ਕਿਹੜਾ ਕੀ ਨਾਮ? ਬਘੇਲ ਸਿੰਘ ਦਾ ਇੱਕ ਸੀ ਕਰਤਾਰੂ। ਕਰਤਾਰ ਸਿੰਘ ਵੱਡਾ ਤੇ ਨਿੱਕਾ ਦਲੀਪ ਲੱਖੂ ਸੀ। ਅੱਛਾ ਅੱਛਾ। ਹਾਂ, ਇਹਦਾ ਵੀ ਉਹ ਦੂਜਾ ਜਿਹੜਾ ਸੀ ਨਾ, ਇਹ ਦੋ ਪੁੱਤਰ ਹੀ ਇਹਦੇ ਸਨ। ਬਾਬਾ ਜੀ ਤੁਸੀਂ ਉਦੋਂ ਕੀ ਕਰਦੇ 13 ਸਾਲ ਦੇ? ਬਿਲਕੁਲ ਵਿਹਲੇ ਜਾਂ ਮਾੜਾ ਮੋਟਾ ਇਹ ਉਦੋਂ ਅੱਜ ਸਾਨੂੰ ਐਵੇਂ ਫੇਟਾ ਹੋਣ ਦਾ ਵਕਤ ਨਹੀਂ। ਮੈਂ ਉਦੋਂ ਮਾਂ ਪਿਓ ਜਾਂ ਇੱਕ ਗੱਲ ਜਿਹੜੇ ਆਂਦਾ ਸੀ ਆ ਉਹ ਬੰਨੇ ਗਿਆ ਮੈਂ ਇੱਕ ਮਿਸਾਲ ਹੈ, ਮੈਂ ਪੌੜੀ ਸੇ ਚੜਨ ਲੱਗਾ, ਹਾਂ ਹਾਂ ਪੈਰ ਧਰਿਆ ਕਿਉਂ ਦਾ ਕਿਉਂ ਹੋ ਗਿਆ, ਮੁੜ ਉਦੋਂ ਪਿੱਛੇ ਹੁੰਦੇ ਤੋਂ ਆਖਣ ਤੋਂ ਬਗੈਰ ਨਹੀਂ ਪੌੜੀਆਂ ਲਾਇਆ। ਉਦੋਂ ਤਾਂ ਵਕਤ ਹੀ ਨਹੀਂ ਦਾ ਸੀ। ਅੱਛਾ ਬਾਬਾ ਜੀ। ਹਾਂਜੀ ਹਾਂਜੀ। ਅੱਛਾ ਬਾਬਾ ਜੀ, ਆਪਣੇ ਸਿੱਖ ਮੁਸਲਮਾਨ ਹਿੰਦੂ ਖੱਤਰੀ ਵੀ ਸਨ, ਹਾਂ। ਇਹਨਾਂ ਦੀ ਥੋੜੀ ਹੁਣ ਸਾਨੂੰ ਦੱਸੋ ਕਿ ਵਰਤੋਂ ਭਾਜੀ ਹੈ ਸੀ ਸ਼ਾਦੀ ਵਿਆਹਾਂ ਦੇ ਆਣਾ ਜਾਣਾ ਸੁੱਕੀ ਜਾਂ ਬੋਲੇ? ਬਿਲਕੁਲ ਨਹੀਂ ਗਏ, ਕੋਈ ਨਹੀਂ ਸੀ ਹੈ? ਸਾਡੇ ਵੇਖਣ ਚ ਕੋਈ ਗਿਆ ਅੱਛਾ। ਨਹੀਂ। ਉਹਨਾਂ ਵਕਤਾਂ ਉਹਨਾਂ ਆਪੇ ਚ ਜਿਹੜੀ ਖੁਸ਼ੀ ਕਰਨੀ ਹੈ ਨਾ, ਆ ਜਿਹੜਾ ਬਾਜ਼ਾਰ ਹੈ ਨਾ, ਆਏ ਬਾਜ਼ਾਰੇ ਹਾਂਜੀ ਸਕੂਲੋਂ ਆਣੇ ਨੂੰ, ਹਾਂਜੀ ਇਹ ਬਾਜ਼ਾਰੋਂ ਪਰਾਂ ਪਰੇ ਉਹਨਾਂ ਜਿਹੜੀ ਖੁਸ਼ੀ ਕਰਨੀ ਹੈ। ਇਹਨਾਂ ਜਿਹੜੇ ਆ ਮੁਸਲਮਾਨ ਮੁੜ ਗਾਈ ਕਰਦੇ ਸਨ। ਅੱਛਾ ਇਹਨਾਂ ਇੱਕੋ ਵਾੜਾ ਬਣਾਇਆ ਸੀ ਬਾਬਾ ਖੁੱਲਾ, ਅੱਛਾ ਅੱਛਾ। ਉੱਥੇ ਕਰਨੀਆਂ ਨੇ। ਤਬਲਾ ਮੈਂ ਚੜਾ ਤੁਸਾਂ ਵੀ ਨਹੀਂ ਕਰਨਾ ਤੇ ਲੜਾਈ ਨਾ ਸਾਡੀ ਕਿਸੇ ਦੀ। ਉਹ ਝਟਕਾ ਕਰਦੇ ਸਨ ਹਾਂ। ਉਹ ਆਪਣੇ ਪਾਸੇ ਪਤਾ ਹੀ।
ਅੱਛਾ ਅੱਛਾ ਹਾਂ ਨਹੀਂ ਜਿਵੇਂ ਹੁਣ ਅਸੀਂ ਸਾਈਆਂ ਨੂੰ ਸੱਦ ਲੈਨੇ ਆ ਹਾਂ। ਕਿਸੇ ਨਾਲ ਪਿਆਰ ਮੁਹੱਬਤ ਮਾੜਾ ਮੋਟਾ ਕਿਸੇ ਨੂੰ ਬੁਲਾਉਂਦੇ ਨਹੀਂ ਸ਼ਾਦੀ ਤੋਂ ਨਾ ਜਾਂ ਉਹ- ਸ਼ਾਦੀ ਤੇ ਨਾ ਜਾਂਦੇ ਹੋ ਜਾਂ ਨਿਉਂਦਰਾ ਦੇ ਆਉਂਦੇ ਹੋ ਉਹ ਇਹੋ ਜੀ ਜ਼ਰੂਰ ਪਿਆਰ ਸਾਨੂੰ ਬੜਾ ਹੁਣ ਜਦੋਂ ਜਾਣ ਲੱਗੇ ਨੇ ਹਾਂਜੀ ਉਹਨਾਂ ਬੰਦੇ ਸਾਰੇ ਮੁਸਲਮਾਨਾਂ ਚੋਂ ਇੱਕ ਇੱਕ ਬੰਦਾ ਘਰ ਘਰ ਦਾ ਆਓ ਬਾਈ ਅੱਛਾ ਆਏ ਇਹਨਾਂ ਬੜੇ ਪਿਆਰ ਮੁਹੱਬਤ ਨਾਲ ਉਹਨਾਂ ਦੇ ਜਿਹੜੇ ਹਾਣੀ ਸਨ ਹੂੰ ਸਾਡਿਆਂ ਨੂੰ ਇਹ ਮੁੰਡੇ ਉੱਥੇ ਛੱਡ ਕੇ ਆਏ ਸਨ ਜਿਹੜੇ ਉਹਨਾਂ ਸਮਾਨ ਲੱਦ ਲਏ ਸਨ ਨਾ ਹਾਂਜੀ ਸਾਡੇ ਹੁਣ ਦਾਦੇ ਨੂੰ ਖੁਦ ਉਹਨਾਂ ਆਖਿਆ ਹਾਂ ਹਾਂ ਯਾਰ ਉਹ ਲੰਬਰਾਂ ਨਾਲ ਹੀ ਪਿਆਰ ਸੀ ਹੁੰਦਾ ਹੂੰ ਆ ਜਿਹੜਾ ਸਾਡੇ ਜੋ ਪਿਆ ਹੋਵੇ ਤੂੰ ਲੈ ਜਾ ਜਿੰਨਾ ਉਹ ਆਖਿਆ ਨਾ ਉਸ ਅਸੀਂ ਆ ਪਹਿਲਾਂ ਜਾਂ ਤੀਰ ਕਮਾਨ ਉਹ ਤੋਂ ਬਣਾਉਂਦੇ ਸਨ ਤੀਰਾਂ ਦਾ ਹੂੰ ਉਹ ਲਿਆ ਸੀ ਮੇਰੇ ਤੋਂ ਨਿੱਕੇ ਐਵੇਂ ਕਿੱਲੀ ਨਾਲ ਟੰਗਿਆ ਬਾਦਾਂ ਦਾ ਉਦੋਂ ਮੁੜ ਟੰਗਦੇ ਨੇ ਉਹ ਜਿਹੜੇ ਆ ਕੇ ਕਮੀ ਜਿਹੜੇ ਨੇ ਹਾਂਜੀ ਤੇ ਲਾਗ ਲੈਣੇ ਖੇਤ ਲੈਣਾ ਪੈਸੇ ਲੈਣੇ ਉਹ ਜਿਹੜੇ ਉਸ ਵੇਖ ਲਿਆ ਉਸ ਆਖਿਆ ਕੁੜੀ ਆਵੇ ਜੇ ਜਾਵੇ ਇਹ ਕਿਉਂ ਆਂਦਾ ਜੀ ਇਹ ਵੀ ਨਹੀਂ ਸੀ ਲੈਣਾ ਇਹ ਵੀ ਨਹੀਂ ਸੀ ਲਿਆਣਾ ਉਹ ਉਜੜ ਗਏ ਨੇ ਅਸਾਂ ਘਰ ਕਿਤੇ ਉਜੜ ਕੇ ਜਾਣਾ ਸਾਡਾ ਕੀ ਕਰਨਾ ਬੰਦਾ ਜੀ ਉਹ ਬੰਦੇ ਉਂਝ ਨੇਕ ਨਹੀਂ ਹੈ ਮੰਡੀ ਤੇਰੇ ਚੂੜ ਕਾਣੇ ਤੇ- ਬਣਿਆ ਸੀ ਹਾਂਜੀ ਹਾਂਜੀ ਤੇ ਨਹੀਂ ਜਿਹੜੇ ਚਲੋ ਤੁਸੀਂ ਪਿੰਡ ਵਾਲਿਆਂ ਤੇ ਕੁਝ ਨਹੀਂ ਕਿਹਾ ਹੋਣਾ ਹਾਂ। ਕਿਉਂਕਿ ਪਿੰਡ ਦਾ ਪਿਆਰ ਮੁਹੱਬਤ ਹੁੰਦੇ ਸੀ ਨਾ ਜਿਹੜਾ ਮਤਲਬ ਗੁਲਾਮ ਦੇ ਪਿੰਡਾਂ ਦੇ ਨਹੀਂ ਪੈਂਦੇ ਵੀ ਅਸੀਂ ਇਹਨਾਂ ਨੂੰ ਨਾ। ਪੂਰਾ ਕਰੀਏ ਇੱਥੇ ਕੋਈ ਪਿਆਰ ਨਹੀਂ ਉਹਨਾਂ ਨੂੰ ਉਸੇ ਤਰ੍ਹਾਂ ਹਰੀ ਕਹਿਮ ਐਸੇ ਝੂੜਕਾਂ ਨੇ ਛੱਡ ਕੇ ਆਇਆ ਸੀ। ਇੱਕ ਨੂੰ ਜ਼ਰੂਰ ਜਿਹੜਾ ਤੁਹਾਨੂੰ ਆਨੇ ਨਾ ਕੀ ਨਾਮ ਸਿੰਘ ਗੁਰਨਾਮ ਸਿੰਘ ਹਾਂ ਹਾਂ ਗੁਰਨਾਮ ਸਿੰਘ ਕੋਲ ਤੇ ਸੀ ਤੇ ਉਦੋਂ ਮੈਂਟਰੀ ਵਾਲੀ ਗੱਡੀ ਆ ਗਈ ਇਹ ਸਰਕਾਰੀ ਤੇ ਅੱਛਾ ਅੱਛਾ ਉਸ ਆਖਿਆ ਸਿੱਖ ਦੀ ਗੱਡੀ ਭੱਜੀ ਜਾਂਦੀ ਗੋਲੀ ਮਾਰ ਉਸ ਜਦੋਂ ਗੋਲੀ ਮਾਰੀ ਤਾਂ ਬੰਦੇ ਨੂੰ ਆ ਲੱਗੇ ਦੀ ਸਿਰੇ 'ਚ ਹੂੰ ਉਹ ਅੱਲਾ ਉਹਨੂੰ ਬਚਾਓ ਸੀ ਉਹ ਨੇਜਾ ਛੋਟੀ ਹੱਥੋਂ ਤੇ ਅੰਨ ਕਰਕੇ ਉਹਨੂੰ ਫੱਜਣ ਲੱਗਾ ਤੇ ਉੱਥੋਂ ਲੱਗ ਗਿਆ ਹੂੰ। ਬਸ ਲੱਗੇ ਉਹ ਬੜਾ ਵੱਡਾ ਅਫਸਰ ਜਿਹੜਾ ਆਂਦਾ ਬਹੁਤ ਗਲਤ ਨਿਕਲਿਆ ਉਹ ਆਖਣ ਲੱਗਾ ਗਲਤ ਨਹੀਂ ਜਿੰਦਾ ਹੈ ਉਹ ਬਚ ਰਹਿਣਾ ਸੀ ਅਖੇ ਤੂੰ ਘੋੜੇ ਨੂੰ ਮਾਰਨਾ ਸੀ ਫੇਰ ਹੂੰ ਉਸ ਆਖਿਆ ਮੈਂ ਸਿਰ ਨੂੰ ਮਾਰਿਆ ਹੈ, ਸਿਰ ਦਾ ਕੁਦਰਤ ਦੇਖਾ ਕਰ ਦਿੱਤਾ ਹੈ। ਨਹੀਂ ਤੇ ਅੱਜ ਜਾ ਕੇ ਪੁੱਛਦਾ ਸੀ ਜਿੱਥੇ ਤੈਨੂੰ ਮਿਲ ਪਵੇ ਤੇ ਆਖੇ ਦਾ ਮੇਰੇ ਸਿਰ ਤੋਂ ਗੋਲੀ ਲੱਗ ਗਈ ਮੇਰਾ ਨਿਸ਼ਾਨ ਗਲਤ ਨਹੀਂ ਗਿਆ ਸਹੀ ਸਹੀ ਆਈ ਜਦੋਂ ਉਹਨੂੰ ਇੰਜ ਦੀ ਗੋਲੀ ਸਾਡੇ ਪੁੱਛਣ ਵੇਖਣ ਦੱਸਣ ਚ ਪਈ ਸੀ ਨਹੀਂ ਤੇ ਨਾ ਬਿਲਕੁਲ ਹਰੀ ਕਹੇ ਮੁੜਾਬ ਵੀ ਦੱਸਦੇ ਨੇ ਮਤਲਬ ਸਹੀ ਕੈਂਪ ਤੱਕ ਸਹੀ ਫਿਰ ਗਏ ਨੇ ਆਪਣੇ ਕਮ ਸਕ ਇੱਥੋਂ ਜਿਸਲੇ ਆਂਦੇ ਨੇ ਅਸੀਂ ਨਿਕਲੇ ਆ ਨਾ ਹੂੰ ਬਿਲਕੁਲ ਪਾਰ ਅਸੀਂ ਟੁਰ ਗਏ ਹਾਂ ਆਪਣੇ ਸਹੀ ਕਰ ਗਏ ਹਿੰਦੁਸਤਾਨ ਵਿੱਚ। ਕੋਈ ਨੁਕਸਾਨ ਨਹੀਂ ਕੋਈ ਕਿਸੇ ਫਾਇਰ ਨਹੀਂ ਕੀਤਾ ਨਾ ਅਸਾਂ ਕਿਸੇ ਨੂੰ ਕੀਤਾ ਅੱਛਾ ਬਾਬਾ ਜੀ ਉਦੋਂ ਵੇਲਾ ਚੰਗਾ ਸੀ ਹੁਣ ਦਾ ਮੇਰਾ ਤੇ ਖੀਦ ਉਹ ਹੀ ਚੰਗਾ ਸੀ ਹੁਣ ਮੈਂ ਭਾਵੇਂ ਬਾਹਰ ਹੀ ਸੀ ਨਾ ਹਾਂਜੀ ਮੇਰਾ ਉਹ ਚੰਗਾ ਸੀ ਕਿਸੇ ਦੀ ਸ਼ਾਇਦ ਨਹੀਂ ਐਵੇਂ ਰਹਿ ਜਾਣੀ ਕਿਸੇ ਨੂੰ ਐਵੇਂ ਧੜਕਣਾ ਨਹੀਂ ਪਿਆ ਉਦੋਂ ਹੋਰ ਮਖੌਲ ਠੱਠੇ ਚੰਗੇ ਹੋਣੇ ਜੇ ਕਰਨੇ ਸੀ ਅੱਜ ਤੇ ਹੈ ਹੀ ਕੋਈ ਨਹੀਂ ਅੱਜ ਇਹ ਹੀ ਹੈ ਮੈਂ ਤੈਨੂੰ ਵੀ ਖੋ ਕੀ ਤੁਵਾਨੀ ਉਹਦੇ ਧਿਆਨ ਜਿਆ ਕਰਨੇ ਤੇਰੀ ਕੋਈ ਚੀਜ਼ ਦੇ ਤੇ ਆਖਾਂਦਾ ਹੀ ਜਾ ਅੱਛਾ ਬਾਬਾ ਜੀ ਅਸੀਂ ਹੁਣ ਜਿਵੇਂ ਦੇ ਬੰਨੇ ਆ ਜਿੰਨਾ ਚ ਮਾਂ ਨੇ ਉਹਨਾਂ ਚ ਅਜੇ ਵੀ ਹੈ ਬਿਲਕੁਲ ਬਿਲਕੁਲ ਅਸੀਂ ਹੁਣ ਵੇਨੇ ਕਿ ਕੋਈ ਇਹਨਾਂ ਨਾਲ ਵੱਡਿਆਂ ਦਾ ਜਿਵੇਂ ਤੁਸੀਂ ਵੀ ਵੱਡੇ ਹੋ ਸਾਡੇ ਜੀ ਬਜ਼ੁਰਗ ਹੋ ਗਏ ਜਾਂ ਬਜ਼ੁਰਗ ਸਾਡੀਆਂ ਮਾਈਆਂ ਵਡੇਰੀਆਂ ਹੋ ਗਈਆਂ ਹਾਂ ਬੱਚੇ ਹੁਣ ਇhtਰਾਮ ਨਹੀਂ ਕਰਦੇ ਮਾਂ ਪਿਓ ਤੋਂ ਨਹੀਂ ਕਰਦੇ ਹੋਰ ਤੇ ਖੇਰਾ ਕੀ ਕਰਨਾ ਹਾਂ ਤੇ ਬਲਕਿ ਕੋਈ ਬਾਹਰ ਵਡੇਰਾ ਕੋਈ ਬਾਜ਼ਾਰ ਚ ਚੱਲ ਜਾਣਾ ਤੁਹਾਡੇ ਵਰਗਾ ਕੋਈ ਕਹੇ ਪੁੱਤਰਾ ਮੈਨੂੰ ਮਸਜਿਦ ਆ ਕੇ ਛੱਡ ਜਾ ਕੋਈ ਇੰਝ ਤੇ ਬੱਚੇ ਕੋਈ ਟਿਚਕਰਾਂ ਜਿਹੀਆਂ ਕਰਦੇ ਨੇ ਉਹ ਮਜ਼ਾਕ ਜਿਹੇ ਡਾਂਦੇ ਨੇ ਹਾਂ ਤੁਸੀਂ ਉਹ ਆਪਣੇ ਵੱਡਿਆਂ ਦਾ ਇhtਰਾਮ ਕਿਵੇਂ ਆਪਣੇ ਵੱਡਿਆਂ ਨੂੰ ਮਰਾਦੇ ਤੁਹਾਡੇ ਅੱਬਾ ਦਾਦਾ ਨਹੀਂ ਹੋਰ ਵੀ ਜਿਹੜੇ ਹੋਣ ਜਿਹੜਾ ਵੱਡਾ ਅਸੀਂ ਤੇ ਮੈਂ ਆਪ ਆ ਨਾ ਹਾਂਜੀ ਜਿਵੇਂ ਆਪਣੇ ਵਡੇਰਿਆਂ ਦਾ ਮੈਂ ਅਦਬ ਦੁਆ ਕਰਦਾ ਸਾਂ ਮੈਨੂੰ ਅੱਜ ਵੀ ਆ ਪਿੰਡ 'ਚ ਵੀ ਜਾਣਾ ਨਾ ਹਾਂਜੀ ਸਾਰੇ ਅੱਜ ਕਿੱਦੇ ਵਿਰਕਾ ਆਇਆ ਕਵੇਲੇ ਆਇਆ ਆ ਬਹਿ ਜਾਇਆ ਕਰ ਅਈਓ ਉਮਰ ਭੈਣ ਭਰਾ ਦਾ ਹੁੰਦਾ ਹੈ ਮੈਂ ਇਹ ਹੀ ਆ ਨਾ ਮੈਂ ਵਾਕਈ ਜਿਹੜੀਆਂ ਗੱਲਾਂ ਦੁਨੀਆ ਕੀਤੀਆਂ ਨੇ ਵਡੇਰਿਆਂ ਹਾਂਜੀ ਉਹ ਇਹਨੇ ਜੇ ਕਿਸੇ ਦਾ ਅਦਬ ਕਰੀਏ ਤੇ ਉਹ ਅੱਗੋਂ ਵੀ ਕਰਦਾ ਨਾ ਕਰੀਏ ਤੇ ਨਹੀਂ ਕਰਦਾ ਮੈਂ ਜਿੰਨਾ ਬਾਪ ਮੇਰਾ ਇੱਕ 20 ਦਿਨ ਬਿਮਾਰ ਹੋਇਆ ਸੀ ਹਾਂਜੀ ਉਹਨਾਂ 20 ਦਿਨਾਂ ਚ 10 ਦਿਨ ਬਿਲਕੁਲ ਉਹਦੇ ਕੋਲ ਨਹੀਂ ਬੈਠਾ ਰਿਹਾ ਰਾਤ ਇਹਨਾਂ ਉਹ ਸਖਤ ਬਿਮਾਰ ਹੈ ਹਾਂ, ਹਾਂ। ਖਨਾਮ ਨਿਕਲ ਗਿਆ ਅੱਛਾ ਅੱਛਾ ਉਹਦੇ ਨਾਲ ਹੀ ਮੈਨੂੰ ਅੱਲਾ ਹੋਇਆ ਹੈ ਤੇ ਉਹਨਾਂ ਦੀ ਖਿਦਮਤ ਕੀਤੀ ਉਹਦੀ ਗੱਲ ਖਾਣੋ ਉਹਦੇ ਵੇਖਣ ਤੇ ਉਹਦੀ ਖਿਦਮਤ ਕਰਨ ਦਾ ਮਾਂ ਨੂੰ ਕਦੀ ਜਾਂ ਪਿਓ ਨੂੰ ਉਹ ਕਰਕੇ ਨਹੀਂ ਸੀ ਉਦੋਂ ਵਕਤ 'ਚ ਬੁਲਾਇਆ ਅੱਜ ਤਾਈਂ ਮੈਂ ਤੋਬਾ ਤੋਇਬ ਕਰਨਾ ਹਾਂਜੀ ਤੇ ਮਾਂ ਵੀ ਆਂਦੀ ਸੀ ਬਾ ਔਲਾਦ ਹੈ ਮੇਰੇ ਤੋਂ ਨਿੱਕਾ ਕੁੰਡ ਸੀ ਹਾਂਜੀ ਉਹ ਜ਼ਰੂਰ ਖਰਬੜ ਕੇ ਮਾਂ ਨੂੰ ਵੀ ਬੋਲਣਾ ਐਵੇਂ ਨਾ ਕੰਮ ਦੀ ਗੱਲ ਪਾਣੀ ਪਾਣੀ ਭਾਈ
ਅੱਛਾ ਬਾਬਾ ਜੀ ਨਾ ਐਵੇਂ ਨਾ ਨੇਰਾ ਨਹੀਂ ਬਾਬਾ ਜੀ ਸਾਰਾ ਕੋਈ ਕੋਈ ਕੀਤਾ ਹੋਇਆ, ਉਹ ਕਿੰਨਾ ਦੋ ਦਫਾ ਮੈਂ ਤਾਂ ਉੱਥੇ ਵੀ ਪੁੱਛੂ ਸਾਂ ਕੋਈ ਰੋਟੀ ਪਾਣੀ, ਹਾਂਜੀ ਉਹ ਮੁੜ ਚੁੱਪ ਐਸੇ ਹੀ ਹੋ ਗਿਆ। ਮੈਂ ਆਖਿਆ ਬਾ ਹੁਣ ਇਹ ਆਇਆ ਆਖੇਗਾ ਸਾਡੇ ਦੇ ਘਰੇ ਮਖੌਲ ਦੀ ਕੋਈ ਵਿਆਹ ਗੱਲ ਕਰਦਾ ਤੇ ਅੱਗੇ ਪੁੱਛੇ ਹੀ ਹੋਣੇ ਦਾ ਨਾ। ਨਹੀਂ ਪੀਤਾ ਬਾਬਾ ਜੀ ਪਾਣੀ ਜੀ ਹਾਂ। ਸਹੀ ਹੋਰ ਜੇ ਅੱਗੇ ਪਿੱਛੇ ਆਉਣਾ ਹੋਵੇ ਕੋਈ ਖਿਦਮਤ ਕਰੇ ਅੱਲਾ ਦੇ ਹੁਕਮ ਨਾਲ, ਜੇ ਸਾਡੇ ਚੋਂ ਕੋਈ ਦਿਸ ਪਵੇ ਨਾ, ਨਹੀਂ ਬਾਬਾ ਜੀ ਅੱਲਾਹ ਇਹ ਤਾਲਾ ਬੱਚਾ ਵੀ ਬੜਾ ਉਦਮ ਕਰੇਗਾ। ਨਹੀਂ ਮਾਸ਼ਾਅੱਲਾ ਸਾਨੂੰ ਆਉਂਦੇ ਹੁਣ ਹਾਂ। ਅਸੀਂ ਤਾਂ ਜੀ ਨਬੀ ਸਾਂ ਜੀ, ਇਹਨਾਂ ਨੂੰ ਉੱਥੇ ਪੁੱਛਿਆ ਤਾਂ ਸਾਡੇ ਨਾਲ ਗਿਆ ਉਹਨੇ ਹੁਣ ਇਹ ਕਮੀਆਂ ਦੀ ਜਾਤ ਕਮੀ ਬਣਿਆ ਦਿਲੋਂ, ਉਹ ਬਸ ਕੰਮ ਤੋਂ ਤੇ ਕੰਮ ਜਿਸ ਵੇਲੇ ਆਪ ਵਿਆਹ ਸ਼ਾਦੀ ਹੋਵੇ ਮੈਂ ਇਹਨੂੰ ਭਰਾਵਾਂਗਾ ਸਮਝਣਾ, ਹਾਂਜੀ ਪਰ ਸਾਡਾ ਉਹ ਮੋਹ ਨਹੀਂ ਹੈ ਭਾਈ। ਇੱਕੋ ਹੀ ਹਜ਼ਾਰ ਮਲਾ ਸਾਮ ਦੀ ਔਲਾਦ ਜੀ ਸਾਰੀ, ਬਸ ਉਹ ਕੰਮ ਨਹੀਂ ਕਰਦੇ ਰਹੇ, ਕੰਮ ਤੋਂ ਕਮੀ ਮੰਨਦੇ ਜਿਹੜੇ ਕੰਮ ਲੱਗ ਜਾਂਦੇ ਆ ਉਹ ਬਣ ਜਾਂਦੇ ਆ। ਅੱਛਾ ਬਾਬਾ ਜੀ ਉਦੋਂ ਆ ਹੁਣ ਜਿਹੜੀ ਮੁਸ਼ਕਿਲ ਅਸੀਂ ਕਿੰਨੀ ਮੁਸ਼ਕਿਲ ਅਸੀਂ ਕਰਨੀਆਂ ਸ਼ਾਦੀਆਂ, ਕਿੰਨਾ ਖਰਚਾ ਹੋ ਜਾਂਦਾ, ਅਸੀਂ ਇੰਨਾ ਖਰਚਾ ਕਰਨੇ ਕਿ ਗਰੀਬ ਜਿਹੜੀ ਉਹਦੀ ਬੇਟੀਆਂ ਘਰ ਬੈਠੀਆਂ ਜੀ, ਉਦੋਂ ਜਿਹੜੀ ਸ਼ਾਦੀਆਂ ਹੁੰਦੀਆਂ ਇੰਨੀਆਂ ਮੁਸ਼ਕਿਲ ਸਨ, ਇੰਨਾ ਕੁਝ ਬਣਾਉਂਦੇ ਸੋ ਜਾਂ ਥੋੜਾ ਬਹੁਤ ਹੁੰਦਾ ਸੀ ਉਹ ਨਾ ਜੀ ਉਹ ਜਹੇਜ ਜਿਹਨੂੰ ਕਹਿੰਦੇ ਆ। ਉਹ ਪੂਰਾ ਜੇਜ ਬਣਾ ਜਾਂਦਾ, ਜਿਹੜਾ ਮਾੜਾ ਆਪਣੀ ਥਾਂ ਤੇ ਉਹਨਾਂ ਨੂੰ ਮੈਂ ਗਰੀਬ ਆ ਹਾਂਜੀ ਉਸੇ ਹੀ ਕੋਈ ਦੋ ਮੰਜੀਆਂ ਚ ਦੇਣੀਆਂ ਤੇ ਕੋਈ ਦੋ ਬਿਸਤਰੇ ਦੇਣੇ ਚ, ਬਸ ਇਹ ਨਹੀਂ ਬਣੇ ਨੇ। ਤੇ ਸ਼ਾਦੀ ਵਾਲੇ ਜਿਹੜੇ ਤੁਹਾਡੇ ਵੀ ਸ਼ਾਦੀ ਹੋਈ ਹੋਏਗੀ ਬਾਬਾ ਜੀ, ਜੀ ਹਾਂ। ਵਿਆਹ ਦੇ ਤਾਂ ਕਿੰਨੇ ਸੂਟ ਬਣਾਏ ਸਨ? ਸੂਟ ਸਾਟ ਕੋਈ ਨਹੀਂ। ਹਾਂ ਅੱਜ ਹੁਣ ਮੇਰਾ ਹੁਣ ਉਹ ਇੱਕ ਪੁੱਤਰ ਹੀ ਜਿੰਦੇ ਨਾਲ ਮੈਂ ਆਂਦਾ ਨਾ ਹੁਣ ਨਾ ਮੇਰਾ ਵਿਆਹ ਜੇ ਤੇ ਮੜ ਕੋ ਦੋ ਲੈ ਆਉਂਦੇ ਨੇ, ਤੇ ਉਦੋਂ ਭਾਈ ਉਹ ਆਪਣੀ ਮੈਂ ਪੋਤਰੀਆਂ ਦੀ ਸ਼ਾਦੀ ਤੇ ਦੂਜਾ ਸੂਟ ਨਹੀਂ ਸੀ ਲੈਣ ਦਿੱਤਾ, ਛੱਡੋ ਪਰ ਐਵੇਂ ਫਜ਼ੂਲ ਖਰਚੀਆਂ ਹੁੰਦੀਆਂ ਨੇ। ਹੁਣ ਤਾਂ ਸਾਡੀਆਂ ਸ਼ਾਦੀਆਂ ਉਹਨਾਂ ਸਾਡੀ ਧੀਆਂ ਦੀਆਂ ਭੈਣਾਂ ਦੀਆਂ ਆਪਣੀਆਂ ਹਾਂ। ਤੇ 10 20 ਔਰਤਾਂ ਦੇ ਬਹੁਤੇ ਹੁੰਦੇ ਨੇ, 5 ਤਾਂ ਮੁੰਡੇ ਸਾਡੇ ਹੀ ਨਹੀਂ ਖਲੋਂਦੇ ਸੂਟ। ਮੈਂ ਨਾ ਵੀ ਮੈਂ ਹੁਣ ਵਿਕਾਰ ਆ ਸਰੀ ਕੰਮਾਂ ਤੋਂ, ਜੇ ਨਾ ਲੈ ਕੇ ਦਈਏ ਹਾਂ। ਤੇ ਲਾਦਾ ਮੂੰਹ ਬਣ ਜਾਂਦਾ। ਤੁਸੀਂ ਵੀ ਆਪਣੇ ਮਾਪਿਆਂ ਨਾਲ ਨਾਰਾਜ਼ ਹੁੰਦੇ ਹਾਂ ਜੀ ਕਿ ਨਹੀਂ? ਨਾ ਜੇ ਉਹਨਾਂ ਕੋਲ ਨਹੀਂ ਸੀ ਤਾਂ ਮੈਂ ਠੀਕ ਭਾਈ- ਹੁੰਦੀ। ਹਾਂਜੀ ਮੈਂ ਪੁੱਤਰਾ ਇਸ ਗੱਲ ਤੋਂ ਨਾ ਮਾਂ ਨਾਲ ਜਾਂ ਪਿਓ ਨਾਲ ਇੰਨੀ ਜੇ ਮਾਂ ਖਾਣ ਪੀਣ ਦਾ ਹੁੰਦਾ ਹੈ, ਲਿਆਰੇ ਰਹੇ ਨੇ ਹੁਣ ਤੱਕ, ਬੜਾ ਅੱਲਾ ਦਾ ਇਹਸਾਨ ਰਿਹਾ ਅੱਜ ਤੱਕ। ਜਦੋਂ ਬੜੀ ਭੁੱਖ ਵੀ ਇਸ ਲਈ ਪਈ ਸੀ, ਜਦੋਂ 8 ਸਾਲ ਪਤੇ ਹੜ੍ਹ ਹੀ ਆਉਂਦਾ ਰਿਹਾ, ਹਾਂ ਉਦੋਂ ਵੀ ਅੱਲਾ ਕਣਕ ਦੇ ਦਾਣੇ ਦਿੰਦਾ ਰਿਹਾ, ਤੇ ਸ਼ੌਂਕ ਰੱਖੇ ਹੀ ਘਰ ਭੁੱਖ ਤੋਂ ਆ ਜਵਾਰ ਲਾ ਕੇ ਖਾਂਦੇ ਸਾਂ ਅਸੀਂ। ਸੁਆਕ ਉਤੋਂ ਡੋਂਗਰੇ ਨਾ ਇਹ ਖਾਣਾ ਸੀ ਨਾ ਇਹ ਪਕਾਣਾ। ਹਾਂਜੀ ਜੀ ਯਾਰ ਕੋਟ ਤੱਕ ਪਾਣੀ ਇੱਥੇ ਹੁੰਦਾ ਸੀ, ਹਾਂ। ਅਤੇ ਪੂਰੀ ਬੈਸ ਪਾਸੇ ਨਾਲ ਸਹਿਫਲ ਸੀ, ਹਾਂਜੀ ਨਾਰ ਤੇ ਮਗਰੋਂ ਪੀਚੀ ਇੰਨੀ ਹਾਂ ਪਾਣੀ ਆਉਂਦਾ ਸੀ, ਤੂੰ ਹੀ ਜਾਵਾ ਬੰਦਾ ਵਿੱਚੋਂ ਲੱਗ ਜਾਂਦਾ ਸੀ ਸਾਫ। ਉਹ ਇਸ ਗੱਲ ਸੇਮ ਬਾਬੇ ਦਾ ਤੇ ਨਹੀਂ ਸੀ ਆਇਆ ਤਾਂ ਪਿੰਡ ਨੂੰ ਵੜ ਜਾਂਦਾ ਸੀ। ਹਾਂਜੀ। ਹਾਂ ਐਵੇਂ ਹੀ ਐਵੇਂ ਹਾਂ ਉੱਥੇ ਦੋ ਸੇਮਾਂ ਸਨ ਕਿ ਇਸ ਸਿਰਕੇ ਤੋਂ ਲੈਂਦੇ ਉਹ ਦੋ ਸੇਮਾਂ ਪਿੱਛੋਂ ਹਾਂਜੀ ਦੋ ਆਉਂਦੀਆਂ ਸਨ, ਤੇ ਇੱਥੇ ਤੁਹਾਡੇ ਕੋਲ ਕੋ ਇੱਕ ਹੋ ਜਾਂਦੀ ਸੀ। ਹਾਂਜੀ ਇੱਥੇ ਬੜਾ ਅੱਛਾ ਬਾਬਾ ਜੀ ਫਤਿਹਪੁਰ ਗੱਲ ਮਕਾਈ ਹੁਣ ਇੱਥੇ ਪਿੰਡ ਦੇ ਵਿੱਚ ਹਾਂ। ਇਸ ਟਾਈਮ ਪੁਰਾਣੇ ਘਰ ਖਲੋਤੇ ਹੁਣ ਇਸ ਟਾਈਮ ਪੁਰਾਣੇ 47 ਵਾਲੇ ਬਾਬਿਆਂ ਨਾ, ਦੇ ਹੁਣ ਕੋਈ ਉਹ ਕਚਬਾਰਾ ਜਿਹੜਾ ਕਿਦਾ ਉਹਦੇ ਉਹਨਾਂ ਦੇ ਪੁਰਾਣੇ ਸਿੱਖਾਂ ਦੇ ਹਨ 5-7। ਮੈਂ ਬਾਬਾ ਜੀ ਉਹ ਪਿਛਲਾ ਪਿਆ ਸੀ ਕਿ ਹਾਂ। ਸਿੱਖਾਂ ਦੇ ਘਰ ਹੈ ਨਾ ਜੀ, ਹਾਂ ਉਹ ਅਜੇ ਉਹ ਸੋਚ ਕੇ ਦੇਖੋ ਪੁਰਾਣੇ ਕਿੰਨੇ ਨੇ। ਬੜੇ ਸ਼ਾਨ ਹੋ ਨਾਲ। ਸਕਦਾ ਹੈ ਕੋਈ ਵੀਡੀਓ ਵੇਖਣ ਦੇ ਉਹਨਾਂ ਦਿਲ ਕਰੇ ਆਉਣ ਨੂੰ ਆਪਣੇ ਪਿੰਡ। ਉਹ ਹੁਣ ਉਹਦੇ ਜਾਓ ਤੇ ਤੁਹਾਨੂੰ ਵਿਖਾਉਂਦਾ, ਹੁਣ ਮੈਨੂੰ ਉਈਆਂ ਹਿਸਾਬ ਨਹੀਂ ਜਿਵੇਂ ਤੁਹਾਨੂੰ ਝੂਠ ਹੈ ਨਹੀਂ, ਮੈਂ ਬੋਲੀ ਜਾ ਅੱਲਾ ਮਾਵੇ ਕੋਈ ਅੱਲਾ ਭਾਵ ਕਹਿੰਦਾ ਪਿਆ 2 4 5 ਹੈ ਨਾ ਜਿੰਨੇ ਕੋਲ। ਇਹਨੇ ਹੈ ਬਿਲਕੁਲ। ਉਹ ਦੋ ਜਿਹੜੇ ਚੁਬਾਰਿਆਂ ਵਾਲੇ ਇਹਨਾਂ ਤੋਂ ਵਿਖਾ ਰਹੇ। ਇਧਰਲਾ ਚੁਬਾਰਾ ਵੱਡਾ ਸੀ, ਚੰਗਾ ਚੁਬਾਰਾ ਸੋਹਣਾ ਸੀ, ਇਹ ਵੀ ਹੈ ਸਨ ਇੱਕੋ ਜਿਹੇ, ਇੱਕ ਛੋਟਾ ਸੀ ਇੱਕ ਵੱਡਾ ਸੀ। ਹਾਂ ਉਹ ਉਹਨਾਂ ਆਪਣੇ ਗਰੀਬੀ ਚ ਉਹ ਉਧੇੜ ਕੇ ਤੇ ਲਾਮੇ ਪੱਟੀ ਇਥੋਂ ਮੁੰਡੇ ਉਹਨਾਂ ਦੇ ਬੇਲੀ ਬਣੇ ਸਨ, ਉਹ ਪੈਸੇ ਦੇ ਕੇ ਤੇ ਇੱਟਾਂ ਲੈ ਗਏ। ਅੱਛਾ ਟੱਪ ਵੀ ਹੈਗਾ ਨਹੀਂ ਨਾ ਅੱਛਾ ਵੀ ਕਾਪੇ ਹੀ ਸਨ ਅੱਛਾ ਇੱਥੇ ਆ ਬੈਂਦੇ ਸਨ, ਜਿਹੜੀ ਉਹ ਬੈਠਕ ਬਣੀ ਆ ਅੱਛਾ ਅੱਛਾ ਵੇਖੀ ਆ ਨਾ, ਆਪੇ ਪਾ ਹੀ ਸੀ ਕਿ ਉਹ ਜਿੱਥੇ ਲੰਬਰਾਂ ਦਾ ਉਹ ਹੀ ਮੈਂ ਨਾ ਟੱਪ ਉੱਥੇ ਸੀ, ਹਾਂਜੀ ਹਾਂਜੀ ਮਤਲਬ ਢਾਕ ਤੇ ਦੁਬਾਰਾ ਬਣਾ ਜਗ੍ਹਾ ਹੋਈ ਹੈ। ਉਹਨਾਂ ਢਾਹ ਕੇ ਤੇ ਜਗ੍ਹਾ ਹੋਈ ਬਣਾ ਦਿੱਤਾ। ਹੁਣ ਬੈਠਕ ਬਣਾ ਲਈ, ਹੁਣ 2 ਕੋਠੇ ਬਣ ਗਏ ਅੱਛਾ 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 ਦੋਵਾਂ ਚ ਰਹਿੰਦੇ ਨੇ, ਤੇ ਅੱਗੇ ਬਰਾਂਡਾ ਬਣਿਆ ਹੈ। ਅੱਛਾ ਅੱਛਾ ਅਸਲੀ ਤੇ ਬੋਰਡ ਕੋਈ ਨਹੀਂ ਕੋ ਪੁਰਾਣਾ ਪਿੰਡ ਚ ਜੀ, ਪੁਰਾਣਾ 47 ਟਾਈਮ ਵਾਲਾ ਜਾਂ ਗੁਰਦੁਆਰੇ ਹੋ ਗਏ ਜਾਂ ਸਕੂਲ ਨਹੀਂ ਹੋਰ ਬੋੜ ਕੋਈ ਨਹੀਂ, ਅੱਛਾ ਜੰਡ ਹੈ ਜਾਂ ਉਹ ਕਿੱਥੇ ਉਹਦੇ ਉਮਰੀਆਤ ਜਦੋਂ ਤੁਹਾਡੇ ਘਰ ਜਾਏ ਹਾਂ। ਉਧਰ ਉਮਰੀਆਤ ਦਾ ਨਾਂ ਦਾ ਉਹਦੇ ਤੇ ਉਹ ਆਖਣ ਦੇ ਉਹ ਪੁਰਾਣਾ ਹੀ ਹੈ। ਅੱਛਾ ਅੱਛਾ ਹਾਂ ਅੱਛਾ ਬਾਬਾ ਜੀ ਫਿਰ ਜਦੋਂ ਚਲੇ ਗਏ ਨੇ ਸਿੱਖ ਤੁਹਾਡੇ ਪਿੰਡ ਵਾਲੇ ਜੀ ਹਾਂ 47 ਤੋਂ ਬਾਅਦ ਕੋਈ ਆਪਣਾ ਪਿੰਡ ਵੇਖਣ ਆਇਆ ਬਜ਼ੁਰਗ ਤੁਹਾਡਾ ਇੱਥੋਂ ਰਹਿਣ ਵਾਲਾ ਵਡੇਰਾ ਨਾ ਨਾ ਸਿੱਖਾਂ ਦਾ? ਆਇਆ ਹੀ ਕਿ ਕਿਹੜਾ? ਜਰਨਲ ਸਿੰਘ ਦੋਹਰਾ ਨਹੀਂ ਆਇਆ। ਨਾ ਆ ਉਹ ਸਿੱਖਾਂ ਚੋਂ ਸਿੱਖ ਆਏ ਨੇ, 2 ਵਾਰੀ ਆਏ ਬਾਬਾ ਨੇ। ਜੀ ਉਹ ਸਿੱਖਾਂ ਦੀ ਗੱਲ ਕਰਨਾ ਆਹ, ਜੇ ਤੁਹਾਡੇ ਦੋ ਪਿੰਡ ਆਏ। ਦੇ ਗਏ ਨਾ ਇਥੋਂ
ਜੇ ਉਧਰ ਗਏ ਨੇ ਹਾਂ ਸਿੱਖ ਹੋ ਗਏ ਜਾਂ ਖਤਰੀਆਂ ਚ ਕੋਈ ਮੈਂ ਉਹੀ ਤੇ ਆ ਕੇ ਉਹ ਮਖੌਲ ਦੀਆਂ ਗੱਲਾਂ ਆਪਣੇ ਹਾਣੀਆਂ ਨਾਲ ਕਰਦੇ ਸਨ ਨਾ ਹਾਂਜੀ। ਤੇ ਅਸਾਂ ਨਾਲ ਮੁੜ ਛੋਰਾਂ ਵੇਖਣ ਤੇ ਹੋਣਾ ਬਸ ਸਿੱਖ ਆਇਆ ਹੈ, ਮੈਂ ਹੁਣ ਮੈਂ ਸਾਨੂੰ ਵੇਖਣ ਆਇਆ ਹੈ। ਮਿਲ ਗਏ ਉਹ ਚੰਨਨ ਸਿੰਘ ਮੇਰੇ ਸੁਣਿਆ ਹੋਗਾ ਨਾ 10 12 14 ਸਾਲ ਦਾ ਹੋਇਆ ਸੀ ਹਾਂ ਉਦੋਂ ਪਹਿਲਾਂ ਵੀ ਆਇਆ ਸੀ 2 ਵਾਰੀ ਉਹ ਆਇਆ ਪਹਿਲੋਂ ਦੇ ਨਾਲ 2 ਸਨ ਇੱਕ ਦਾ ਹੋਰ ਵੀ 2 ਨਾਂ ਸਨ ਪਰ ਮੈਨੂੰ ਤੈਨੂੰ ਆਖਿਆ ਯਾਦ ਹੀ ਨਹੀਂ ਅਜੇ ਉਹ ਆਇਆ ਸੀ ਨਾਸ ਮੈਨੂੰ ਖੂਨ ਵਗਿਆ ਨਾ ਉਹ ਸੁੱਕੇ ਹੀ ਖਤਮ ਕਰ ਗਿਆ ਬਸ ਦਿਮਾਗ ਤੇ ਸਰਕਣ ਚੰਨਨ ਸਿੰਘ ਆਉਂਦਾ ਰਿਹਾ ਤੇ ਉਹ ਨਹੀਂ ਕੋ ਆਇਆ ਬਾਬਾ ਜੀ ਉਹ ਵਕਤ ਚੇਤੇ ਚੁੱਤੇ ਕਦੀ ਆਉਂਦੇ ਨੇ ਤੁਸੀਂ ਘਰੇ ਆਮ ਬੈਠੇ ਬੜੇ ਬੰਦਿਆਂ ਨਾਲ ਗੱਲਾਂ ਗੁੱਲਾਂ ਕਰ ਲਾ ਪਏ ਉਹ ਪੁਰਾਣੇ ਜਾਂ ਚੇਤੇ ਆਉਂਦੇ ਨੇ ਉਹ ਮੈਂ ਨਾ ਅਕਲੀ ਇੱਥੇ ਆਪਣੇ ਸ਼ਰੀਕ ਚ ਬੈਠੇ ਹੋਈਏ ਨਾ ਹਾਂਜੀ ਤੇ ਮੈਂ ਨਾ ਇਹਨਾਂ ਨਾਲੋਂ ਉਹ ਹੀ ਚੰਗੇ ਸਨ ਹੈ ਸਨ ਬੁੱਧ ਮਜਬ ਹਾਂ ਪਰ ਨਾ ਗਲਤ ਨਹੀਂ ਕਿਸੇ ਨੂੰ ਐਵੇਂ ਬੋਲਣਾ ਸਾਡੇ ਪਿੰਡ ਵਾਲੇ ਸਿੱਖ ਸਾਊ ਰਹੇ ਵਰਤੇ ਨੇ ਇੱਥੇ ਹਾਂ ਇਹ ਮੁਸਲਮਾਨ ਵੀ ਉਹਨਾਂ ਨਾਲ ਸਾਊ ਹੀ ਰਹੇ ਉਹ ਤੇ ਨਾ ਹਾਂ ਇੱਕ ਸੀ ਨਾ ਸ਼ਾਇਰ ਹੋਇਆ ਇੱਥੇ ਟੋਲਿਆਂ ਦਾ ਆਉਂਦਾ ਸੀ ਹਾਂ ਉਹ ਸਿੱਖ ਸੀ ਕੋਈ ਨਹੀਂ ਸਾਈ ਸੀ। ਮੁਸਲਮਾਨ ਸੀ ਅੱਛਾ ਹਾਂ ਮਛਰਾਲੇ ਦਾ ਸੀ ਅੱਛਾ ਉਹ ਟੋਲਿਆਂ ਦਾ ਆਉਂਦਾ ਸੀ ਉਹ ਆਉਂਦਾ ਸੀ ਸੋਨਾ ਦੇ ਕੇ ਪਿੱਤਲ ਖਰੀਦਿਆ ਖਰੀਦ ਲਿਆ। ਕਿੱਡੀ ਲੱਗੀ ਹੈ ਭੁੱਲ ਜਨਾ ਨੂੰ ਸਿੱਖਾਂ ਨੂੰ ਉਹ ਸੋਨਾ ਬਣਾ ਛੜਿਆ ਸੋਨਾ ਦੇ ਛੜਿਆ ਤੂੰ ਉੱਤੇ ਜਾ ਕੇ ਤੇ ਪਿੱਤਲ ਖਰੀਦ ਲਿਆ ਮਹਾਜਰ ਵੀ ਆਏ ਨੇ ਮਹਾਜਰ ਆਏ ਇਹ- ਸਨ ਹਾਂ ਨਾ ਉਹਨਾਂ ਨੂੰ ਪਿੱਤਲ ਬਣਾ ਛੜਿਆ ਤੇ ਉਹਨਾਂ ਨੂੰ ਸੋਨਾ ਬਣਾ ਛੜਿਆ ਬਸ ਸੋਨਾ ਦੇ ਕੇ ਪਿੱਤਲ ਖਰੀਦਿਆ ਨਹੀਂ, ਨਹੀਂ, ਕਿੱਡੀ ਕੋਈ ਲੱਗੀ ਹੈ ਭੁੱਲ ਜਨਾ ਨੂੰ ਹਾਂ ਯਾ ਜੀ ਜਿੱਥੇ ਉਹ ਵੀ ਸੋਨਾ ਨੇ ਅਲਹਮਦੁਲਿਲਾ ਜਿਹੜੇ ਆਪਾਂ ਆਏ ਨੇ ਮੁਸਲਮਾਨ ਸੋਨਾ ਨੇ ਜਿੱਥੇ ਦੇਖੋ ਜੀ ਇਨਸਾਨ- ਚੰਗੇ ਮਾੜੇ ਸਾਰੇ ਮਜ਼ਹਬ ਚ ਹੁੰਦੇ ਨੇ ਭਾਜੀ ਨਹੀਂ, ਗਰੀਬੀ- ਸਿੱਖਾਂ ਵਿੱਚ ਵੀ ਭੈੜੇ ਹੈ ਨੇ ਮੁਸਲਮਾਨਾਂ ਚ ਵੀ ਭੈੜੇ ਹਜੇ ਵੀ ਹੈ ਨੇ ਹਾਂ, ਸਾਨੂੰ- ਬੜੇ ਹਾਂ। ਬੜੇ ਉਦੋਂ ਵੀ ਸਨ ਹਾਂਜੀ ਹਾਂਜੀ ਉਦੋਂ ਵੀ ਜਿਹੜੇ ਬੁੱਧ ਮਜੇ ਸਨ ਕੋਈ ਸਨ ਹਾਂ ਹਾਂ ਉਹ ਕਈ ਗੰਦੇ ਤੇ ਜਿਹੜੇ ਸੁਸਰੇ ਹੁਣ ਇਥੋਂ ਵਾਲੇ ਜਿਹੜੇ ਸਨ ਉਹ ਆਪ ਹੁਣ ਉਦੋਂ ਵੀ 1-2 ਵਾਰੀ ਚਿੱਠੀ ਕੱਢੀ ਨੇ ਨਾ ਹਾਂਜੀ ਕਹਿੰਦੇ ਸਨ ਪਰ ਕਿਹੜੀ ਸਾਨੂੰ ਲੋੜ ਪਏਗੀ ਕਮਾਦ ਦੀ ਬੀਜ ਲਿਆਉਣਾ ਹੈ। ਹੂੰ ਉੱਥੋਂ ਵਾਲਾ ਜਿਹੜਾ ਵਸਿੰਦਾ ਉਹਦੇ ਤੋਂ ਵੀ ਪੁੱਛਿਆ ਤੇ ਅਸੀਂ ਗਏ ਸਨ ਜਿਵੇਂ ਮਸਾਲੇ ਅਸੀਂ ਸਾਡੇ ਕੱਪੜੇ ਸੁਥਰੇ ਸਾਫ਼ ਨੇ ਤੇ ਮੋਢੇ ਤੇ ਸਾਫੇ ਰੱਖੇ ਹੋਏ ਗਏ ਤਾਂ ਬਈ ਚੰਦਰ ਜੋ ਸਾਫ ਸਲਾਮ ਵੀ ਲੈਣਾ ਕੋ ਕਮਾਦ ਦਾ ਅਗੇ ਉਹ ਪਹਿਲੀ ਖੜੀ ਜਿੱਤੇ ਵੱਢ ਲਓ ਕਿੱਲੇ ਦਾ ਲਿਆਣਾ ਉਹ ਆਂਦੇ ਸਨ ਨਾਲ ਟੋਕੇ ਵੀ ਹੂੰ ਤੇ ਜਾ ਕੇ ਉੱਤੋਂ ਚਾਦਰਾਂ ਧਰ ਕੇ ਤੇ ਲੱਗ ਪਏ ਉਹ ਸਾਫੇ ਬੰਨ ਕੇ ਹੂੰ ਤੇ ਉਹਨਾਂ ਨੇ ਦੇਰ ਨਾ ਲਾਈ ਇਹਦੇ ਤੇ ਜੋ ਨਾ ਵੱਢ ਲਿਆ ਕਮਾਦ ਜਿਹੜੇ ਗੱਡਾ ਕਮਾਦ ਦਾ ਹੋ ਗਿਆ ਅੱਖ ਲੱਗੀ ਭਾਈ ਇਹ ਤੇ ਬਧਾਈ ਨਹੀਂ ਕੋਈ ਆਏ ਹੂੰ ਇਹ ਤਾਂ ਬੇ ਪੰਜਾਬ ਡਾਡੇ ਨੇ ਪੰਜਾਬੀ ਤੇ ਇਹਦੇ ਤੇ ਸਾਡੇ ਵਾਲੀ ਹੋ ਜਾ ਕੰਮ ਹੀ ਕੋਈ ਨਹੀਂ ਕਰਨ ਜੋਗਾ ਵਾਕਈ ਅੱਜ ਵੀ ਉਹਦੇ ਕੋ ਜਾਈਏ ਤੇ ਵਾਕਈ ਸੁਥਰੇ ਨੇ ਉਹ ਬੜੇ ਸੁਥਰੇ ਨੇ ਅੱਛਾ ਬਜ਼ੁਰਗੋ ਜਦੋਂ ਫਿਰ ਉਧਰੋਂ ਉਹ ਜਿਹੜੇ ਆਪਣੇ ਮਹਾਜਰ ਆਏ ਮੁਸਲਮਾਨ ਹਾਂ। ਆਪਣੇ ਜ਼ਾਹਿਰ ਬਾਤ ਜਿਹੜੇ ਤੋਂ ਸਿੱਖ ਗਏ ਨੇ 2-3 ਵੇਰੀ ਆਏ ਨੇ ਟੋਲਿਆਂ ਦੇ ਟੋਲੇ ਨਹੀਂ ਵੀ ਉਹ ਚਲੇ ਗਏ ਹਾਂ ਜਿਹੜੇ ਇੰਡੀਆ ਵਿੱਚ ਮੁਸਲਮਾਨ ਆਏ ਨੇ ਉਧਰੋਂ ਉਜੜ ਕੇ ਹਾਂ ਤੁਹਾਡੇ ਪਿੰਡ 'ਚ ਉਹਨਾਂ ਨਾਲ ਤੁਸੀਂ ਕਿਵੇਂ ਦਾ ਸਲੂਕ ਕੀਤਾ ਉਹਨਾਂ ਦੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਹੁਣ ਅਸਾਂ ਉਦੋਂ ਖੁਦ ਮੈਂ ਆਪਣੀ ਕਰਨਾ ਹਾਂਜੀ 7 ਪੈੜੀਆਂ ਕਿ 8 ਬਾਈ ਸੀ ਅੱਛਾ ਸਿੱਖ ਦੀ ਪੈੜੀ ਅੱਛਾ ਸਾਡੀ ਜ਼ਮੀਨ ਥੋੜੀ ਜੀ ਸੀ ਹਾਂ ਹਾਂ 1 ਕਿੱਲਾ ਅਸਾਂ ਲਾਇਆ ਸੀ ਮੁੰਜੀ ਦਾ ਹੂੰ ਸਾਨੂੰ ਜਿਹੜਾ ਸਾਡੇ ਪਿੰਡ ਮੁੜ ਲੰਬਰਦਾਰ ਹੋਇਆ ਤੇ ਉਸ ਆਖਿਆ ਦਾ ਬਈ ਤੁਹਾਡੀ ਕੀ ਸਲਾਹ ਹੈ ਹਿੱਸਾ ਦੇਣਾ ਜੇ ਕਿ ਨਹੀਂ ਤੇ ਸਰ ਮੇਰੇ ਪਿਓ ਆਖਿਆ ਹਿੱਸਾ ਦੇਣਾ ਸੀ ਚੌਥਾ ਉਹਨਾਂ ਨੂੰ ਦਿੰਦੇ ਸਾਂ ਹੂੰ ਚੌਥਾ ਧਿਆਨ ਦੇ ਮੁੰਜੀ ਦਾ ਵੀ ਹੂੰ ਅਗੋ ਕਣੇ ਗੱਡੀ ਉਹਦਾ ਵੀ ਚੌਥਾ ਧਿਆਨ ਚੌਥੇ ਮਨ ਮਾਜਰ ਆਏ ਐਸਾ ਨੋ ਜੇ ਚੰਗੜ ਹੈ ਹੂੰ ਉਹਨਾਂ ਦੇ ਰੁਪਏ ਪਵਾ ਲਈ ਉਹਨੇ ਮਾੜਾ ਘਟਾਈਆਂ ਤਰੋਂ ਕਿਦਾਂ ਦੇ ਫਰੋਟੇ ਵੰਡ ਕੇ ਦਿੱਤੇ ਸਨ ਚੌਥੇ ਹਿੱਸੇ ਦੇ ਅੱਛਾ ਅੱਛਾ ਮਹਾਜਰਾਂ ਨੂੰ ਮਾਜਰਾ ਨੂੰ ਤੇ ਪਹਿਲੋਂ ਉਹ ਮੁੰਜੀ ਦਾ ਹਿੱਸਾ ਲੰਬਰ ਆਖਣ ਲੱਗਾ ਵਾ ਮੁੰਜੀ ਜਿਹੜਾ ਚੌਥਾ ਬਣਦਾ ਜੇ ਨਾ ਹਾਂਜੀ ਹਾਂਜੀ ਤੁਸੀਂ ਮੈਨੂੰ ਅਖਬਾਰ ਲਿਆ ਕੇ ਦਿਓ ਫਲਾਣੇ ਮਕਾਨ ਨਹੀਂ ਛੱਟਿਆ ਜੇ ਚਾ ਤਹਿਸੀਲਦਾਰ ਜੀ ਆਵੇ ਹੂੰ ਉਹ ਨਹੀਂ ਆਉਣਾ ਤਹਿਸੀਲਦਾਰ ਦੇ ਆਉਂਦੇ ਉਹ ਮੈਂ ਦੇਣ ਲੱਗੇ ਦਾ ਤੇ ਅਸੀਂ ਮੈਂ ਲਿਖਾ ਛੱਡਾਂਗਾ ਜਿਹੜੇ ਮਾਜਰ ਆਉਂਦੇ ਰਹੇ ਨੇ ਬੜੇ ਬੜੇ ਚੰਗੇ ਵੀ ਆਏ ਨੇ 2 ਟੋਲੇ ਤੇ ਮੁਰਸ਼ਦੇ ਵੀ ਉਹਨਾਂ ਨੂੰ ਇੱਥੇ ਨਹੀਂ ਦਿਲ ਲੱਗਦਾ ਰਿਹਾ ਤੇ 2-4 ਜ਼ਮੀਨਾਂ ਰਹਿ ਕੇ ਅੱਲਾ ਦੇ ਹਾਂ ਵੀ ਜਿਸੇ ਨਹੀਂ ਉਹਨੂੰ ਪਸੰਦ ਹੋਈ ਜਗ੍ਹਾ ਜਾਂ ਨਾ ਹਾਂ ਮੋੜਾਂ ਅੱਲਾ ਮੈਂ ਜਾ ਪਵਾਈ ਉਹਦੇ ਇਹ ਤੁਹਾਡਾ ਸਲੂਕ ਤੇ ਪਿੰਡ ਵਾਲਾ ਸਹੀ ਰਿਹਾ ਨਾ ਮਹਾਜਰਾਂ ਨਾਲ ਵੀ ਬਿਲਕੁਲ ਚਲੋ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੇ ਤੁਸੀਂ ਟਾਈਮ ਕੱਢਿਆ ਸਾਨੂੰ ਅਲਹਮਦੁਲਿਲਾ। ਬੜੀ ਮਿਹਰਬਾਨੀ
ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਪਾਰਟੀਆਂ ਸਟੋਰੀਆਂ ਮਜ਼ੀਦ ਜਿਹੜੀਆਂ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਕੋਈ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਕਿ ਕਿਸੇ ਦਾ ਜਾ ਕੇ ਵਸਨੀਕ ਦਾ ਕੁਛ ਕਰਕੇ ਜਿਹੜਾ ਹੈ ਉਹ ਇੰਟਰਵਿਊ ਕਰੀਏ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਸਾਡਾ ਸਕਰੀਨ ਤੇ ਨੰਬਰ ਆ ਰਿਹਾ, WhatsApp ਨੰਬਰ ਇੱਥੇ ਵੀ ਰਾਬਤਾ ਕਰ ਸਕਦੇ ਹੋ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦੀ ਇਜਾਜ਼ਤ, ਰੱਬ ਰੱਖਾ।